आप सारे रल मिल के साहिबां दी गोद विच कुछ समा नवां साल, भावें कि सिख रीत रिवाजां चों नवां साल नहीं है, पर जिहड़े समाज दे विच जिहदे विच आपां रहिंदे आ, जिहड़े समय सोसाइटी दे विच रहीदा, ਉਹਦਾ ਤਿਉਹਾਰ है साडी छुट्टी हॉलीडे। आपां साहिबां दी गोद विच आण के उसनूं नवां साल मनाना करदे, भावें कि देसी महीना वो चेत तो शुरू होंदा, पर एक रीत बनी जिहड़ी सोसाइटी दे विच उहदे नाल चलन करदी, ते आपां शुकराना करन आंदे, प्यार है साडा साडे गुरु नाल। कई वारी स्टेज तो बेनती करी जी भाई कि उदाहरण के तौर पर पातशाह की बाणी च भी बड़ी उदाहरण आती कि सिख का ते गुरु का प्यार इवें होना चाहिए जिवें पानी ते मच्छी का, जिवें कि पानी ते मच्छी का। आप उदाहरण के तौर पर हर बारी सुनीदा है कि जिहड़ी मच्छी है वो पानी तो बिना नहीं रह सकती, ये आप सुनीदा है जी, आम ही सुनीदा कि जिहड़ी मच्छी उन्होंने पानी चों कढ़दी है वो बहुता चिर जिंदा नहीं रह सकती। पर माफ करना जी, एक उदाहरण के तौर पर गल कह रहे हैं कि जे कोई खाण वाला मच्छी भी होवे ना, ते जिहड़े खांदे ने उन्हां को पुछ के वेखियो जी, जिहड़ा मच्छी खा ले ना रात नूं वो अपने सराणे दे लागे पानी का गिलास रख के सौंदा, कहंदा मेरा गला सुकदा है, अज मैं मच्छी खाधी मेरा गला सुकदा, मैनूं पानी की लोड़ पैनी। मच्छी दे पानी की प्रीत इहो जी है कि मच्छी जिंदे जी दे पानी नाल नभाउंदी है, पर मर के भी कभी पानी का साथ नहीं छड्डदी। आखो सतनाम श्री वाहिगुरू। गुरु दे सिख दी भी प्रीत किते इहो जी हो जे कि गुरु का सिख जिंदा दे बाणी दे नाल कदे जे शरीर छड्ड भी जावे तां भी कदी बाणी ना छड़ी च गुरु दे सिख दे जीवन दे विच। अज आपां कर्मां वाले आ भाई, इन्नी वड्डी गिनती च आपां इत्थे आए हैं, नहीं तो माफ करना जिहो जिहा समा लोकी पब्बां क्लबां पार्टियां दे विच शराब, अजकल साडे बच्चियां च हुक्के नशे किन्ने पै गए ने, इन्हां दे विच ओह चाह मनाउंदे ने, खुशियां करदे ने, पर आपां सबब वाले हैं, साडे कर्मां वाले हैं, साडे ते पातशाह ने मेहर कीती। असी सत संगत दे विच जिहड़ा नवां साल है आपां सत संगत दे विच रल मिल के संगत करके उस अपने पातशाह नूं याद करके आपां निभा रहे हैं। तो याद करिए पातशाह ने किरपा करिए।
गुरु वाहिगुरु 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 जपो 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 जी वाहिगुरु 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 संगत जपो जी वाहिगुरु वाहिगुरु यारड़े दा सानू सथर चंगा पठ खेड़िया दा रहना यारड़े दा सानू सथर चंगा पठ खेड़िया ਜਾਂਦੀ ਵਾਰੀ ਕੁਝ ਬੇਨਤੀ ਕਰਕੇ ਫਿਰ ਭਾਈ ਪਿਛਲੇ ਦਿਨਾਂ 'ਚ ਸ਼ਹੀਦੀ ਦਿਹਾੜੇ ਲੰਘੇ ਸਾਡੇ ਗੁਰੂ ਸਾਹਿਬ ਸਾਨੂੰ ਹਮੇਸ਼ਾ ਹੀ ਸਿਖਾਉਂਦੇ ਨੇ ਕਿ ਗੁਰੂ ਦੇ ਭਾਣੇ ਦੇ ਵਿੱਚ ਗੁਰੂ ਦੀ ਰਜ਼ਾ ਵਿੱਚ ਕਿਵੇਂ ਚੱਲਣਾ ਥੋੜੀ ਜਿਹੀ ਵਿਚਾਰ ਫਿਰ ਮੈਂ ਸਮਾਪਤੀ ਕੀਰਤਨੀ ਜਥਾ ਹਾਜ਼ਰ ਜਿਹੜੀ ਰਜ਼ਾ ਨਾ ਹੁਕਮ ਕਮਾਉਣਾ ਸਭ ਤੋਂ ਔਖਾ ਸਾਡੇ ਮਨ ਵਿੱਚ ਨਾ ਹਉਮੈ ਦਾ ਕੀੜਾ ਹੋਣ ਕਰਕੇ ਕਈ ਵਾਰੀ ਅਸੀਂ ਸੋਚਦੇ ਹਾਂ ਭਾਈ ਸਾਨੂੰ ਪਤਾ ਅਸੀਂ ਕੌਮ ਨੂੰ ਰਲ ਕੇ ਨਹੀਂ ਰਹਿੰਦੇ ਇੱਕ ਪਾਤਸ਼ਾਹ ਦੀ ਬਾਣੀ 'ਚ ਸ਼ਬਦ ਆਉਂਦਾ ਹੈ ਮਹਾਰਾਜ ਬਾਣੀ 'ਚ ਕਹਿੰਦੇ ਨੇ ਸਾਂਝ ਕਰੀਜੈ ਬੋਲੋ ਦੀ ਸਾਂਝ ਕਰੀਜੈ ਛੋੜ ਅਵਗੁਣ ਇਹ ਨਵਾਂ ਸਾਲ ਆਉਣਾ ਨਾ ਤਾਂ ਗੋਰਿਆਂ ਦੇ ਵਿੱਚ ਜਦੋਂ ਅਸੀਂ ਸਕੂਲ ਜਾਇਆ ਕਰਦੇ ਛੋਟੀਆਂ ਕਲਾਸਾਂ 'ਚ ਤੇ ਛੁੱਟੀਆਂ ਹੋਣ ਤੋਂ ਪਹਿਲਾਂ ਉਹਨਾਂ ਨੇ ਲਿਖਾਉਣਾ ਬੱਚਿਆਂ ਨੂੰ ਕਿ ਤੁਹਾਡੇ ਨਿਊ ਈਅਰ ਰੈਜ਼ੋਲੂਸ਼ਨਸ ਕੀ ਨੇ ਕਿ ਜਿਹੜਾ ਆਉਣ ਵਾਲਾ ਨਵਾਂ ਸਾਲ ਹੈ ਉਹਦੇ 'ਚ ਤੁਸੀਂ ਆਪਣੇ ਆਪ ਵਿੱਚ ਸੁਧਾਰ ਕੀ ਕਰਨਗੇ ਕਿਸੇ ਬੱਚਿਆਂ ਨੇ ਕਹਿਣਾ ਮੈਂ ਹੋਮਵਰਕ ਟਾਈਮ ਤੇ ਕਰਾਂਗਾ ਕੋਈ ਲੇਟ ਆਉਂਦਾ ਸੀ ਸਕੂਲੇ ਮੈਂ ਸਕੂਲੇ ਟਾਈਮ ਤੇ ਆਇਆ ਕਰਾਂਗਾ ਕਿਸੇ ਨੇ ਕਹਿਣਾ ਮੈਂ ਸਵੇਰੇ ਉੱਠ ਕੇ ਆਪਣਾ ਪਹਿਲਾਂ ਮੰਜਾ ਤਿਆਰ ਕਰਿਆ ਕਰਾਂਗਾ ਚਾਦਰ ਬਿਸਤਰਾ ਤੈਅ ਕਰਾਂਗੇ ਘਰਦਿਆਂ ਦੀ ਮਦਦ ਕਰਿਆ ਕਰਾਂਗਾ ਹਰੇਕ ਕਰੇ ਅੱਜ ਆਪਾਂ ਗੁਰੂ ਦੀ ਗੋਦ ਵਿੱਚ ਆਏ ਹਾਂ ਸਾਡੀ ਵੀ ਨਿਊ ਈਅਰ ਰੈਜ਼ੋਲੂਸ਼ਨ ਹੋਣੀ ਚਾਹੀਦੀ ਹੁਣ ਮੈਂ ਕਰਾਣੇ ਨਹੀਂ ਭਾਈ ਪਰ ਜੇ ਮੈਂ ਹੱਥ ਖੜੇ ਕਰਾਵਾਂ ਤੇ ਸੰਗਤ 'ਚ ਬੈਠੇ ਕਿੰਨੇ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਆਪਣੇ ਮਨੋਂ ਮਣੀ ਧਾਰ ਲਓ ਜੀ ਇੱਥੇ ਤੁਹਾਡਾ ਤੇ ਤੁਹਾਡੇ ਗੁਰੂ ਦੇ ਵਿਚਾਰ ਹੈ ਸੰਬੰਧ ਕਿਸੇ ਨੂੰ ਹੋਰ ਨੂੰ ਪਤਾ ਹੋਣਾ ਕਿੰਨੇ ਭਾਈ ਸਵੇਰੇ 5 ਬਾਣੀਆਂ ਦਾ ਨਿਤਨੇਮ ਕਰਦੇ ਨੇ ਸ਼ਾਮ ਨੂੰ ਰਹਿਰਾ ਸਾਹਿਬ ਸਵਈਏ ਇਹਦੇ ਜਿਹੜੇ 5 ਬਾਣੀਆਂ ਤੇ 2 ਜਿਹੜੀਆਂ ਆਪਾਂ ਸ਼ਾਮ ਨੂੰ ਪੜ੍ਹਦੇ ਤੇ ਘੱਟ ਤੋਂ ਘੱਟ ਇਹ ਮਿਨੀਮਮ ਹੈ ਇਸ ਤੋਂ ਉੱਤੇ ਨਿਤਨੇਮ ਨੂੰ ਲੈ ਕੇ ਜਾਣਾ ਪੜ੍ਹਨ ਵਾਲੇ ਹੈ ਆਪਾਂ ਕੋਸ਼ਿਸ਼ ਕਰਨੀ ਸਾਡੀ ਕੌਮ ਦੇ 2021 ਦੇ ਵਿੱਚ ਕਿੰਨਾ ਕੁਛ ਆਇਆ ਆਉਣ ਵਾਲੇ 2022 ਦੇ ਵਿੱਚ ਆਪਾਂ ਕਿੰਨੇ ਰਲ ਮਿਲ ਕੇ ਇਸ ਕੌਮ ਨੇ ਆਪਾਂ ਰਲ ਮਿਲ ਕੇ ਅੱਗੇ ਲੈ ਕੇ ਜਾਣਾ ਸਾਡੇ ਜੋ ਸੁਭਾਅ ਆਵੇ ਕਿਹੜਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿੰਦਰ ਭਾਈ ਧਿਆਨ ਨਾਲ ਵਿਚਾਰ ਖਿਜਿਆ ਨਾ ਕਰੀਏ ਆਪਾਂ ਮੈਂ ਗੱਲ ਕਰਦਾ ਥੋੜੀ ਜਿਹੀ ਇਤਿਹਾਸ ਵਿੱਚ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਸੀ ਨਾ ਗੁਰੂ ਅਮਰਦਾਸ ਪਾਤਸ਼ਾਹ ਦੀ 2 ਬੇਟੀਆਂ 2 ਧੀਆਂ ਸੀ ਇੱਕ ਬੀਬੀ ਭਾਨੀ ਜੀ ਤੇ ਇੱਕ ਬੀਬੀ ਦਾਨੀ ਜੀ 2 ਧੀਆਂ ਸੀ ਗੁਰੂ ਅਮਰਦਾਸ ਪਾਤਸ਼ਾਹ ਮਾਫ ਕਰਨਾ ਜੀ ਇਹ ਗੱਲਾਂ ਦਾ ਨਾ ਪਤਾ ਨਹੀਂ ਰਹਿ ਗਿਆ ਅਸੀਂ ਜਦੋਂ ਕਲਾਸਿਕ ਜਾਂਦੇ ਸੀ ਨਾ ਤਾਂ ਉਹਨਾਂ ਨੇ ਕਹਿਣਾ ਕਿ ਗੁਰੂ ਸਾਹਿਬਾਂ ਦੇ ਸਾਰੇ ਬੱਚਿਆਂ ਦੇ ਨਾਮ ਗੁਰੂ ਸਾਹਿਬ ਦੇ ਜਨਮ ਕਦੋਂ ਹੋਏ ਗੁਰੂ ਸਾਹਿਬ ਦੇ ਘਰ ਵਾਲਿਆਂ ਦੇ ਗੁਰੂ ਸਾਹਿਬ ਦੇ ਮਹਿਲਾਂ ਦੇ ਸਾਰਿਆਂ ਦੇ ਨਾਮ ਪਤਾ ਹੋਣਾ ਆਪਣੇ ਇਤਿਹਾਸ ਤੋਂ ਵਾਕਫ ਹੋਣਾ ਬੜਾ ਜ਼ਰੂਰੀ ਹੈ ਕਹਿੰਦੇ ਪਤਾ ਕੀ ਗੱਲ ਹੈ ਮੂੰਹ ਤੇ ਦਾੜਾ ਨਹੀਂ ਸਿਰ ਤੇ ਦਸਤਾਰ ਨਹੀਂ ਨਿਤਨੇਮ ਹੈ ਨਹੀਂ ਬਾਣੀ ਪੜ੍ਹਦੇ ਨਹੀਂ
ਗੁਰੂ ਘਰ ਕਿਤੇ ਮਹੀਨੇ 'ਚ ਇੱਕ ਦੋ ਵਾਰੀ ਤੁਰ ਕੇ ਤੇ ਗੱਲ ਕਰਕੇ ਮਿਲ। ਯਾਰ ਸਿੱਖੀ ਦਾ ਤੇ ਕਹਿੰਦੇ ਬੜਾ ਔਖਾ ਹੋ ਗਿਆ ਯਾਰ। ਤੇ ਭਾਈ ਤੂੰ ਨਹੀਂ ਜ਼ਿੰਮੇਵਾਰੀ ਸਮਝਦਾ, ਤੇਰੀ ਜ਼ਿੰਮੇਵਾਰੀ ਕੀ ਹੈ? ਤੇਰੇ ਵੱਲ ਹੀ ਇਸ਼ਾਰਾ ਕੀਤਾ ਸੀ ਨਾ ਦਮਦਮਾ ਸਾਹਿਬ ਦੀ ਧਰਤੀ ਦੇ ਪਾਤਸ਼ਾਹ ਨੇ, ਇਨ ਪੁੱਤਰਨ ਕੇ ਸੀਸ ਵਾਰ ਦੀਏ ਚਾਰ ਮੂਏ ਤੋਂ ਜੀਵਤ। ਮੈਂ ਕਿਹਾ ਮੇਰੇ ਪੁੱਤਰ ਧੀਆਂ ਬੈਠੇ, ਇਹਨਾਂ ਬਦਲੇ ਮੈਂ ਚਾਰ ਹੀ ਵਾਰ ਤੇ ਆਖੋ ਸਤਨਾਮ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਵੀ ਆ ਰਿਹਾ ਨੇ ਪ੍ਰਕਾਸ਼। ਉਹ ਪਾਤਸ਼ਾਹ ਤੇ ਸਾਡਾ ਕਹਿੰਦਾ ਸੀ ਪੰਥ ਬਸੇ, ਬੋਲੋ ਜੀ ਪੰਥ ਬਸੇ, ਪਤਾ ਜੀ ਪੰਥ ਬਸੇ। ਅੱਜ ਕਹਿੰਦੇ ਅਸੀਂ ਬਸ ਜੀ ਪੰਥ ਦਾ ਕੋਈ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਦੀ ਦੋ ਧੀਆਂ ਬੀਬੀ ਬਾਨੀ ਜੀ, ਬੀਬੀ ਧਾਨੀ, ਉਹਨਾਂ ਦੇ ਘਰ ਵਾਲੇ ਆਪਾਂ ਨੂੰ ਪਤਾ ਬੀਬੀ ਭਾਨੀ ਜੀ ਦਾ ਜਿਹੜਾ ਵਿਆਹ ਸੀ ਆਨੰਦ ਕਾਲ ਉਹ ਗੁਰੂ ਰਾਮਦਾਸ ਪਾਤਸ਼ਾਹ ਨਾਲ। ਤੇ ਦੂਜੇ ਜਿਹੜੇ ਗੁਰੂ ਘਰ ਦੇ ਜਵਾਈ ਸੀ ਉਹਨਾਂ ਦਾ ਨਾਮ ਸੀ ਭਾਈ ਰਾਮਾ ਜੀ। ਗੁਰੂ ਰਾਮਦਾਸ ਪਾਤਸ਼ਾਹ ਬਣਨ ਤੋਂ ਪਹਿਲਾਂ ਨਾਮ ਭਾਈ ਜੇਠਾ ਜੀ ਸੀ। ਤੇ ਭਾਈ ਜੇਠਾ ਜੀ ਨੇ ਗੁਰੂ ਘਰ ਵਿੱਚ ਬੜੀ ਸੇਵਾ ਕਰਿਆ ਕਰਨੀ, ਅਣਥੱਕ ਸੇਵਾ ਕਰਿਆ ਕਰਨੀ। ਜਿੱਥੇ ਲੰਗਰਾਂ 'ਚ ਲੋੜ ਪੈਣੀ, ਜੋੜਿਆਂ 'ਚ ਲੋੜ ਪੈਣੀ, ਭਾਈ ਜੇਠੇ ਨੇ ਲੱਗੇ ਰਹਿਣਾ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ ਕਰਨੀ। ਤੇ ਸੰਗਤ ਨੇ ਆਇਆ ਕਰਨਾ, ਜਿਹੜਾ ਸੇਵਾ ਕਰਦਾ ਨਾ ਜੀ ਪਾਤਸ਼ਾਹ ਨੂੰ ਮਾਣ ਵੀ ਦਿਵਾਉਂਦਾ। ਇਹ ਦਾਰਾ ਇਹੋ ਜਿਹਾ ਨਿਮਾਣਿਆਂ ਨੂੰ ਮਾਣ ਮਿਲਦਾ। ਤੇ ਸੰਗਤ ਨੇ ਕਹਿਣਾ ਹੋਵੇ ਜਵਾਈ ਹੋ ਕੇ ਵੀ, ਗੁਰੂ ਘਰ ਦਾ ਜਵਾਈ ਹੋ ਕੇ ਵੀ ਇੰਨੀ ਸੇਵਾ, ਇੰਨੀ ਨਿਮਰਤਾ, ਇੰਨੀ ਭਾਵਨਾ। ਤੇ ਸੰਗਤ ਨੇ ਵਾਹ ਵਾਹ ਕਰਿਆ ਕਰਨੀ। ਤੇ ਲੋਕਾਂ ਨੇ ਕਿ ਮੇਰੇ ਵਰਗੇ ਵੀ ਹੁੰਦੇ, ਉਹ ਭਾਈ ਰਾਮੇ ਕੋਲ ਤੁਰ ਕੇ ਵੱਡਾ ਜਵਾਈ ਨਾਲ, ਉਹ ਕਹਿੰਦੇ ਤੂੰ ਤੇ ਵੱਡਾ ਜਵਾਈ ਹੈ, ਤੇਰੀ ਤੇ ਕੋਈ ਜਾਇਜ਼ਾਕਾਰ ਕਰਦਾ ਹੀ ਨਹੀਂ, ਤੇਰੀ ਤੇ ਕੁਝ ਹੁੰਦੀ ਨਹੀਂ, ਤੇ ਬੋਲ ਬੱਲਾ ਹੈ ਹੀ ਨਹੀਂ, ਤੂੰ ਵੀ ਕੁਝ ਕਰ ਲੈ। ਕਹਿੰਦੇ ਸਾਰੀ ਉਸਤਤ ਉਹ ਲੈ ਚੱਲਾ ਛੋਟਾ। ਉਹਨੇ ਹਿਸਾਬ ਲਾਇਆ ਕਿ ਮੈਂ ਵੀ ਕੀ ਕਰਾਂ। ਭਾਈ ਰਾਮੇ ਨੇ ਕਹਿੰਦੇ ਤੂੰ ਵੀ ਸੇਵਾ ਕਰ। ਭਾਈ ਰਾਮੇ ਨੇ ਵੀ ਸੇਵਾ ਸ਼ੁਰੂ ਕਰਤੀ। ਸੰਗਤ ਨੇ ਉਹਦੀ ਵੀ ਕਰਿਆ ਕਰਨੀ। ਵੇਖ ਗੁਰੂ ਘਰ ਦੇ ਦੋਵੇਂ ਜਵਾਈ ਕਿੰਨੀ ਸੇਵਾ, ਕਿੰਨੀ ਭਾਵਨਾ। ਇੱਕ ਦਿਨ ਸੰਗਤ ਨੂੰ ਜਾ ਕੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਪੁੱਛਦੇ, ਪਾਤਸ਼ਾਹ ਜੀ ਜਵਾਈ ਦੋਵੇਂ ਮਾਰੇ ਸੇਵਾ ਕਰਦੇ, ਸੱਚਾ ਕਿਹੜਾ, ਦਿਲੋਂ ਕਿਹੜਾ ਲੱਗਾ ਮਹਾਰਾਜ? ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਕੋਈ ਨਹੀਂ ਜੀ, ਸਮਾਂ ਆਏਗਾ ਸਭ ਪਤਾ ਲੱਗ ਜਾਏਗਾ। ਕਬੀਰ ਕਸੋਟੀ ਝੂਠਾ ਟਿਕੈ ਨਾ ਕੋਈ। ਇਹਦੇ ਸਾਡੇ ਧਰਮ ਚ ਰਿਹਾ ਹੀ ਨਾ ਜੀ, ਲਾ ਲਾ ਕਸਵੱਟੀਆਂ ਪਰਖਦਾ ਏ ਰੱਬ, ਪਰਖਦਾ ਭਗਤਾਂ ਪਿਆਰਿਆਂ ਨੂੰ। ਕਦੇ ਦੇਗਾਂ ਦੇ ਵਿੱਚ ਉਬਾਲ ਦਿੰਦਾ, ਕਦੇ ਸਿਰਾਂ ਤੇ ਚਲਾਉਂਦਾ ਆ ਰਿਹਾ, ਪਰਖ ਤੇ ਪਰਖ ਪਾਉਂਦਾ। ਜੇ ਸਕੂਲ ਚ ਦਾਖਲਾ ਲੈਣਾ ਤੇ ਟੈਸਟ ਤੇ ਹੋਣੇ ਹੀ ਹੋਣੇ ਨੇ, ਫਿਰ ਪਰਖ ਤੇ ਹੋਣੀ ਹੀ ਹੋਣੀ ਹੈ। ਇੱਕ ਦਿਨ ਕੀ ਹੋਇਆ, ਗੁਰੂ ਅਮਰਦਾਸ ਪਾਤਸ਼ਾਹ, ਮੈਂ ਸਮਾਪਤੀ ਵੱਲ ਆਵਾਂ ਜੀ। ਗੁਰੂ ਅਮਰਦਾਸ ਪਾਤਸ਼ਾਹ ਨੇ ਦੋਵੇਂ ਜਵਾਈਆਂ ਨੂੰ ਸੱਦ ਲਿਆ, ਭਾਈ ਰਾਮਾ ਜੀ, ਭਾਈ ਜੇਠਾ ਜੀ, ਦੋਵੇਂ ਆ ਜਾਓ। ਹਾਂਜੀ ਪਾਤਸ਼ਾਹ। ਮਾਰੇ ਕਹਿੰਦੇ ਇੱਕ ਥੜਾ ਤਿਆਰ ਕਰਨਾ, ਅੱਜ ਦੀ ਭਾਸ਼ਾ 'ਚ ਕਹ ਲਈਏ ਸਟੇਜ ਤਿਆਰ ਕਰਨੀ। ਹਾਂਜੀ ਪਾਤਸ਼ਾਹ। ਮਾਰੇ ਦੱਸੋ ਜੀ। ਮਾਰੇ ਕਹਿੰਦੇ ਉਹਦੀ ਲੰਬਾਈ ਇੰਨੀ ਚਾਹੀਦੀ ਹੈ, ਚੌੜਾਈ ਇੰਨੀ ਚਾਹੀਦੀ ਹੈ ਤੇ ਉਚਾਈ ਇੰਨੀ ਚਾਹੀਦੀ। ਨਾਪ ਵੀ ਦੇ ਦਿੱਤੇ ਪਾਤਸ਼ਾਹ ਨੇ। ਹੁਣ ਆ ਸਟੇਜ ਤੇ ਇਹ ਸਟੇਜ ਦੀ ਲੰਬਾਈ ਹੈ, ਚੌੜਾਈ ਹੈ ਤੇ ਉਚਾਈ ਹੈ, ਤਿੰਨ ਚੀਜ਼ਾਂ, ਤਿੰਨ ਨਾਪ ਦੇ ਨਾਲ ਸਟੇਜ ਤਿਆਰ ਹੁੰਦੀ। ਕਹਿੰਦੇ ਉਹਨਾਂ ਨੂੰ ਮਹਾਰਾਜ ਨੇ ਸੰਦ ਵੀ ਦੇ ਤੇ, ਜੋ ਵੀ ਕਹੀ, ਜੋ ਵੀ ਉਹਨਾਂ ਨੂੰ ਚਾਹੀਦਾ ਸੀ, ਸੰਦ ਸਾਰੇ ਦੇ ਤੇ ਮਹਾਰਾਜ ਨੇ। ਤੇ ਜਦੋਂ ਥੜਾ ਤਿਆਰ ਹੋਇਆ ਨਾ, ਤੇ ਪਾਤਸ਼ਾਹ ਦੇਖਣ ਗਏ, ਪਹਿਲਾਂ ਭਾਈ ਰਾਮੇ ਕੋਲ ਗਏ। ਕਹਿੰਦੇ ਭਾਈ ਰਾਮਾ ਜੀ ਥੜਾ ਤੁਹਾਡਾ ਠੀਕ ਨਹੀਂ, ਥੜਾ ਤੁਹਾਡਾ ਠੀਕ ਨਹੀਂ। ਕਹਿੰਦਾ ਪਾਤਸ਼ਾਹ ਜੀ ਕਿਉਂ? ਪਾਤਸ਼ਾਹ ਜੀ ਉਨਾ ਹੀ ਨਾਪ ਹੈ, ਜਿੰਨਾ ਤੁਸੀਂ ਨਾਪ ਦਿੱਤਾ ਉਨਾ ਹੀ ਨਾਪ, ਉਨੀ ਲੰਬਾਈ, ਉਚਾਈ, ਚੜਾਈ, ਫਰਕ ਹੀ ਰਹਿ ਗਿਆ। ਤੇ ਪਾਤਸ਼ਾਹ ਕਹਿੰਦੇ ਪਸੰਦ ਨਹੀਂ ਆਇਆ, ਦੁਬਾਰਾ ਤੋਂ ਬਣਾ। ਚਲੋ ਮਹਾਰਾਜ ਹੈ ਤੇ ਠੀਕ ਸੀ, ਪਰ ਮੈਂ ਜੇ ਤੁਸੀਂ ਕਹਿੰਦੇ ਹੋ ਦੁਬਾਰਾ ਤੋਂ ਬਣਾ ਦੇਣਾ। ਭਾਈ ਜੇਠੇ ਜੀ ਕੋ ਗਏ। ਭਾਈ ਜੇਠੇ ਜੀ ਕੋ ਜਾ ਕੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਜੇਠਿਆ ਥੜਾ ਤੇਰਾ ਵੀ ਠੀਕ ਨਹੀਂ। ਕਹਿੰਦਾ ਪਾਤਸ਼ਾਹ, ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਪਾਤਸ਼ਾਹ, ਮੈਂ ਦੁਬਾਰਾ ਮੈਨੂੰ ਮੱਤ ਦੇ, ਮੇਰੇ ਸਮਝਣ 'ਚ ਕਮੀ ਰਹਿ ਰਹੀ, ਮੈਂ ਦੁਬਾਰਾ ਬਣਾਉਂਦਾ ਪਾਤਸ਼ਾਹ, ਕਿਰਪਾ ਕਰੋ। ਕਹਿੰਦੇ ਦੂਜੀ ਵਾਰੀ ਬਣਾਇਆ, ਫਿਰ ਗਏ ਪਾਤਸ਼ਾਹ। ਕਹਿੰਦੇ ਭਾਈ ਰਾਮਿਆ ਤੇਰਾ ਥੜਾ ਠੀਕ ਨਹੀਂ।
कहता पातशाह थड़ा होई है, पहला भी इदां दा ही बनया सी, हुण भी इदां दा माशा इदां दा ही होना महाराज। आ ही तुसीं नाप दिता है, यही ब्लू प्रिंट अज की भाषा च कह लीए। पातशाह कित्थे कमी रहिंदी भी, गुस्सा चढ़िया, थोड़ा खिज पिया। पातशाह कहंदे नहीं नहीं दोबारा ढा इहनूं, दोबारा बना। कहंदा पातशाह जी तो नहीं करदा, फिर इदां दा ही बनना, आ ही ते बारे ठीक है, चलो जे कहंदे मैं दोबारा बना देना। महाराज भाई जेठे जी को गए, कहते जेठिया थड़ा तेरा भी ठीक नहीं। कहता पातशाह तू समरथ वडाए, मेरी मत थोड़ी राम। पातशाह समझ च कमी रह रही मेरे, कृपा कर गुरु अमरदास पातशाह, दीन दुनिया दे मालका मेरे ते कृपा कर, कि मैनू समझ आ जाए। तीजी वारी अखीर वारी तैयार होया, पातशाह गए। पातशाह जा कहते रामिया थड़ा तेरा अज भी ठीक नहीं, आखो सतनाम। उन्हें मारी कई चौके मारे, संद भगा के कहना मेरे को नहीं बंदे, ले लो पातशाह जिन्हें को बनवाना, कोई चंगा मिस्त्री लभ लो जो तुहाडे पसंद का, मेरे को नहीं बनता, आ ही बनता पातशाह मेरे को। खिज गया। साडा भी इहो जिहा सुभाਅ है, बापू कहते पुत्त नूं एक वारी कह दे, दो वारी कह दे, तीजी वारी मुंडा खिज जाता, उस आ गई समझ कि सुभाविक गल, वो समझ नहीं ना सकिया कि गुरु अमरदास पातशाह की सी। कहते फिर पातशाह भाई जेठे जी को गए, कहते जेठिया थड़ा तेरा भी ठीक नहीं, तो पाल च पल्लू पा लिया। पातशाह मेरे ते कृपा करो, मैनू समझ ही नहीं आ रही, मैं इन्ना मूर्ख पातशाह, तेरी समझ ही नहीं आ रही। तो पातशाह ने घुट के गलबकड़ी चला लिया, वो भाई जेठे नूं गुरु रामदास पातशाह। एक वो समा सी लाहौर के बाजारों के विच लोकी कहते सी जेठा जतीम हो गया, जेठे का कोई नहीं, माँ बाप चढ़ाई कर गए, जेठे का कोई नहीं, जेठा थां थां रुलेगा, जेठे नूं कोई इन्हें शरण नहीं देनी। आम आप बच्चे ने जो माँ बाप ना रह जाए, आप भी इतनी गल्लां करते हैं, यार बच्चे का औखा हो गया, दर दर रुलेगा बच्चा, शरण नहीं मिलनी। पर उन्होंने की पता सी एक दिन वो टाइम आना है, एक अरदास पाठ कीरत की गुरु रामदास राखो शरणाई। लोकी नक रगड़ रगड़ के ਉਹਦੇ ਦਰ ਤੇ ਕਹਿ ਰਹੇ ਕਰਨਗੇ, ਜਿਹਨੂੰ ਕਹਿੰਦੇ ਸੀ ਇਹਨੂੰ ਨਹੀਂ ਸ਼ਰਨ ਮਿਲਣੀ, ਅੱਜ ਲੋਕ ਨੱਕ ਰਗੜ ਰਗੜ ਕੇ ਲੱਖਾਂ ਹੀ ਉਹਦੇ ਦਰ ਤੇ ਜਾ ਕੇ ਕਹਿੰਦੇ ਨੇ ਪਾਤਸ਼ਾਹ ਮੈਨੂੰ ਤੇਰੇ ਦਰ ਤੇ ਸ਼ਰਨ ਦੇ ਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। तो मेरी बेनती मैं 2 मिनट समाप्ति कर लगा जी, कि आप नवा साल आ रहा ना, कला अज तो नहीं, आ संग तो नहीं, ये संगत का असर हो रहा साडे जीवन में। इस जीवन जाच दे विच जिहड़ा गुरु दीपक है ना, थोड़ी जी रोशनी अपने हिरदे घर च लैके इहदे च भी चानन कर सकी। आप बेनती है मेरी प्यारिओ, कोशिश करो ये साल दे जो अगला साल आप अगला न्यू ईयर मनाइए, जो 2023 चढ़े तो उदन आप करिए 5 बाणियां दे नितनेम दे धारने पूरे होइए। आप भावें हौली हौली शुरू कर लो, जपजी साहब कर लो, जपजी साहब तो फिर बाणी जी घट टाइम लगता चौपी साहब नाल कर लो, थोड़ा जिहा जो जाप साहब सरल होंदा जाप साहब करो, नितनेम पूरा करो, नितनेम तो वांझे ना रहो, वधाओ बाणी पढ़ो, तो छोटे छोटे गल्लां दे खिजे ना करो। साडे गुरु कलगीधर पातशाह सानू एक बनाया, खालसा पंथ सजा के गया साडा बापू। आप मानना कहीदा साडा धर्म दा पिता कौन जी? गुरु गोबिंद सिंह। बोलो जी धन गुरु गोबिंद सिंह। संगत बोले जी धन गुरु। साडी धर्म दी मां कौन है? माता वासी वासी। साडा गुरु कौन है जी? धन गुरु। तो फिर लड़ाइयां ना करिया करिए। ये कौम जिदन रल मिल के सिर जोड़ के बैठेगी ना, जिदन असीं सिर जोड़ के बैठे सी, जिदन किते असीं अपना इतिहास पढ़िए सिर जोड़ के बैठे सी, आप उस मुगल राज दे जड़ दे विच आप अपना राज काम करके बह गए सी। उन्हां दे जिदन असीं सिर जोड़े सी, तो जिदन असीं एक दूजे दी लत्तां खिचदे आ, फिर प्राप्ति नहीं होंदी। असीं वीर हाँ, साडा प्यो एक, साडी मां एक, असीं एक पिंड दे, साडा गुरु एक, रल मिल के मैं समाप्ति का जा रही।
ਰਜਾਈਆਂ ਦਾ ਓਡਨ, ਤੁਧ ਬਿਨ ਰੋਗ ਰਜਾਈਆਂ ਦਾ ਓਡਨ, ਨਾਗ ਨਿਵਾਸਾਂ ਦੇ ਰਹਿਣਾ, ਨਾਗ ਨਿਵਾਸਾਂ ਦੇ ਰਹਿਣਾ, ਯਾਰੜੇ ਦਾ ਸਾਨੂੰ ਸਥਰ ਚੰਗਾ, ਪੱਟ ਕਿਹੜਿਆਂ ਦਾ ਰਹਿਣਾ, ਯਾਰੜੇ ਦਾ ਸਾਨੂੰ ਸਥਰ ਚੰਗਾ, ਪੱਟ ਕਿਹੜਿਆਂ ਦਾ ਰਹਿਣਾ, ਫੂਲ ਸੁਰਾਹੀ ਖੰਜਰ ਪਿਆਲਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸਥਰ ਚੰਗਾ, ਪੱਟ ਕਿਹੜਿਆਂ ਦਾ ਰਹਿਣਾ, ਯਾਰੜੇ ਦਾ ਸਾਨੂੰ ਸਥਰ ਚੰਗਾ, ਪੱਟ ਕਿਹੜਿਆਂ ਦਾ ਰਹਿਣਾ। ਆਓ ਇਤਨੀ ਕੀ ਬੇਨਤੀ ਪ੍ਰਵਾਨ ਕਰਨੀ ਜੀ। ਆਪ ਜੀ ਦੇ ਬੱਚਿਆਂ ਕੋਈ ਵੀ ਗਲਤੀ ਹੋ ਗਈ ਹੋਵੇ, ਅਣਜਾਣ ਬੱਚੇ ਸਮਝ ਕੇ ਮਾਫ ਕਰ ਦੇਣਾ। ਕੋਈ ਵੀ ਚੰਗੀ ਗੱਲ ਕਹੀ ਹੋਵੇ ਉਹ ਗੁਰੂ ਸਾਹਿਬਾਨ ਦੀ ਤੇ ਮਾੜੀ ਕੋਈ ਕਹੀ ਹੋਵੇ ਤਾਂ ਮੇਰੇ ਵੱਲੋਂ ਮੈਨੂੰ ਮਾਫ ਕਰ ਦੇਣਾ ਆਪ ਜੀ ਦੇ ਬੱਚੇ ਸਮਝ ਕੇ। ਤੇ ਮੈਂ ਅਖੀਰ ਤੇ ਬੇਨਤੀ ਕਰਨਾ ਸੰਗਤ ਜੀ, ਇਸ ਨਵੇਂ ਸਾਲ ਦੇ ਵਿੱਚ ਆਪਾਂ ਨੇ ਯਤਨ ਕਰਨਾ, ਆਪਾਂ ਆਪਣਾ ਇਤਿਹਾਸ ਪੜ੍ਹੀਏ, ਗੁਰਬਾਣੀ ਪੜ੍ਹੀਏ, ਗੁਰੂ ਵਾਲੇ ਬਣੀਏ, ਜੀਵਨ ਜਾਚ ਸਿੱਖ ਜੀਏ, ਕਿਤੇ ਆਪਾਂ ਵੀ ਆਪਣਾ ਜੀਵਨ ਉੱਚਾ ਕਰ ਲਈਏ। ਆਉਣ ਵਾਲੇ ਨਵੇਂ ਸਾਲ ਦੇ ਵਿੱਚ ਆਪਾਂ ਆਪਣੇ ਮਨ ਵਿੱਚ, ਕਿਉਂਕਿ ਆਪਣੇ ਆਪ ਨੂੰ ਆਪ ਵੇਖਣਾ ਹੈ, ਇੱਥੇ ਗੁਰੂ ਵੀ ਕੁਛ ਨਹੀਂ ਤੇ ਕਰ ਸਕਦਾ। ਮਹਾਰਾਜ ਪਾਤਸ਼ਾਹ ਕਹਿੰਦੀ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ ਜੋ ਬਾਂਸ ਵਜਾਈਏ। ਕਹਿੰਦੇ ਉੱਥੇ ਗੁਰੂ ਵੀ ਕੀ ਕਰੇ ਜੇ ਸਿੱਖ ਹੀ ਨਹੀਂ ਸਿੱਖਣਾ ਚਾਹੁੰਦਾ। ਜੇ ਟੀਚਰ ਤੇ ਪੜਾਉਂਦਾ ਹੈ, ਜੇ ਸਟੂਡੈਂਟ ਹੀ ਜਾ ਕੇ ਕਲਾਸ 'ਚ ਸੁੱਤਾ ਰਹਿੰਦਾ ਹੈ ਤੇ ਟੀਚਰ ਵੀ ਕੀ ਕਰੇ। ਆਖੋ ਸਤਨਾਮ। ਸ਼੍ਰੀ ਮੈਂ ਵਾਹਿਗੁਰੂ। ਬੇਨਤੀ ਕਰਦਾ ਕਈ ਵਾਰੀ ਜੀ, ਮੈਂ ਮਾਫ ਕਰਨਾ, ਟਾਈਮ ਹੋ ਗਿਆ, ਮੈਂ ਅਖੀਰ ਤੇ ਇੱਕ ਉਦਾਹਰਨ ਦੀ ਤੌਰ ਤੇ ਕਹਿ ਦਿੰਦਾ। ਹੁਣ ਮੇਰੇ ਵੀਰ ਕਈ ਬੈਠੇ, ਕਈ ਨਸ਼ੇ ਦਾ ਸੇਵਨ ਕਰਦੇ, ਸ਼ਰਾਬ ਵੀ ਪੀਂਦੇ, ਇਹ ਨਸ਼ੇ ਦਾ ਸੇਵਨ ਕਰਦੇ, ਕਿਉਂਕਿ ਵਿਚਾਰ ਕੋਈ, ਚਲੋ ਆਪਾਂ ਨਵੇਂ ਸਾਲ ਤੇ ਪਾਤਸ਼ਾਹ ਦੇ ਆਪਾਂ ਕਈ ਵਾਰੀ ਪਤਾ ਕਿਆ ਕਹਿੰਦੇ, ਆਪਾਂ ਨੂੰ ਮਿਲਦੇ, ਆਪਾਂ ਕਹੇ ਗੁਰੂ ਵਾਲੇ ਬਣੋ ਭਾਈ, ਨਾਮ ਜਪੋ, ਅੰਮ੍ਰਿਤ ਛਕੋ, ਖੰਡੇ ਪੋਲ ਲੋ, ਤਾਂ ਕਹਿਣਾ ਜਦੋਂ ਕਿਰਪਾ ਹੋਊਗੀ ਛਕ ਲਾਂਗੇ। ਸਧਾਰਨ ਤੌਰ ਤੇ ਜਵਾਬ ਮਿਲਦਾ। ਇਹ ਕੋਈ ਗੱਲ ਦਾ ਕੋਈ ਅਰਥ ਨਹੀਂ ਹੈਗਾ ਜੀ, ਮਾਫ ਕਰਨਾ, ਇਹ ਪੱਲਾ ਛਡਾਉਣ ਵਾਲੀ ਗੱਲ ਹੈ। ਜਦੋਂ ਆਪਾਂ ਇਹ ਗੱਲ ਕਹਿੰਦੇ ਕਿਰਪਾ ਤਾਂ ਸਾਡਾ ਬਾਪੂ ਸਾਡੇ ਤੇ ਕਰ ਗਿਆ, ਕਿਦੋਂ ਕਰਨੀ ਕਿਰਪਾ? ਕਿਰਪਾ ਲੈਣ ਵਾਲਾ ਤੇ ਬਣ। ਪਾਤਸ਼ਾਹ ਦੀ ਬਾਣੀ ਕਹਿੰਦੀ, ਹੁਣ ਪੜੋ ਜੀ, ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਪਾਤਸ਼ਾਹ ਦੀ ਬਾਣੀ 'ਚ ਕਹਿ ਗਿਆ ਸ਼ਰਾਬ ਬਾਰੇ, ਜਿਤ ਪੀਤਾ ਮਤ ਦੂਰ ਹੋਏ। ਪਾਤਸ਼ਾਹ ਕਹਿੰਦਾ ਜਿਹਦੇ ਪੀਣ ਨਾਲ ਤੇਰੀ ਮਤ ਹੀ ਦੂਰ ਹੋ ਜਾਂਦੀ ਹੈ, ਉਹਦੇ ਪੀਣ ਦਾ ਕੀ ਫਾਇਦਾ? ਹੁਣ ਜਿੱਦਣ ਗਲਾਸੀ ਫੜਨੀ ਨਾ, ਉਦਣ ਇਹ ਗੁਰੂ ਅਮਰਦਾਸ ਪਾਤਸ਼ਾਹ ਦਾ ਸ਼ਬਦ ਦਿਮਾਗ 'ਚ ਆਵੇ, ਵੇਖਿਓ ਫਿਰ ਗਲਾਸੀ ਜਾਂਦੀ ਅੰਦਰ ਜਾਂ ਨਹੀਂ, ਬੰਦੇ ਦਾ ਉੱਥੇ ਮਨ ਕਰਦਾ ਯਾਰ। ਇਹ ਮਾਫ ਕਰਨਾ ਜੀ, ਜਦੋਂ ਬਾਣੀ ਪੜਾਂਗੇ, ਆਪਾਂ ਇਤਿਹਾਸ ਪੜਾਂਗੇ, ਤੁਹਾਨੂੰ ਤਾਂ ਇਹ ਸਿੱਖਿਆ ਮਿਲਦੀ। ਮੈਂ ਅਖੀਰ ਤੇ ਭਾਈ ਧਰਮਵੀਰ ਸਿੰਘ ਜੀ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ। ਮੈਂ ਇਹਦੇ ਵੱਡੇ ਕੋਈ ਜਥੇ ਨਹੀਂ, ਅਸੀਂ ਰਲ ਮਿਲ ਕੇ ਕਿ ਇਹਨਾਂ ਦੀ ਅਸੀਸ ਬਜ਼ੁਰਗਾਂ ਦੀ ਬੜੇ ਪਿਆਰ ਨਾਲ ਬੜੀ ਸੋਹਣੀ ਕਥਾ ਕਰਦੇ ਨੇ ਭਾਈ ਧਰਮਵੀਰ ਸਿੰਘ। ਇਹਨਾਂ ਨੂੰ ਮੈਂ ਪਹਿਲਾਂ ਦੀ ਵੀ ਇਹਨਾਂ ਦੀ ਕਥਾ ਸੁਣਦਾ ਸੀ। ਕੋਈ ਜਦੋਂ ਆਪਾਂ ਇਸ ਵਿਚਾਰ ਵਿੱਚ ਕਰਨੀ, ਕੋਈ ਆਪਣੇ ਵੱਡਿਆਂ ਨੂੰ, ਭਾਈ ਪਿੰਦਰਪਾਲ ਸਿੰਘ ਹੋਰੀ ਕੇ ਆਪਣੇ ਵੱਡਿਆਂ ਨੂੰ ਆਪਾਂ ਸ਼ਰਵਣ ਕਰੀਦਾ ਕਿ ਕੁਝ ਗਿਆਨ ਮਿਲੇ। ਤੇ ਭਾਈ ਧਰਮਵੀਰ ਸਿੰਘ ਜੀ ਬੜੇ ਸੂਝਵਾਨ ਨੇ, ਬੜੀ ਪਿਆਰੀ ਕਥਾ ਕਰਦੇ ਨੇ, ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਪਾਤਸ਼ਾਹ ਕਿਰਪਾ ਕਰਨ, ਇਹਨਾਂ ਕੋ ਇਸੇ ਤਰ੍ਹਾਂ ਕੌਮ ਦੀ ਸੇਵਾ ਲੈਂਦੇ ਰਹਿਣ। ਇਤਨੀ ਕੀ ਸੇਵਾ ਪ੍ਰਵਾਨ ਕਰਨੀ ਜੀ। ਸਭ ਤੋਂ ਵੱਧ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਦਾ, ਜਿਨ੍ਹਾਂ ਨੇ ਆਪਣੀ ਨਿੱਘੀ ਗੋਦ ਵਿੱਚ ਬਹਿ ਕੇ ਸਾਨੂੰ ਕੁਝ ਸਮਾਂ ਆਪਣੇ ਗੁਣ ਗਾਇਨ ਕਰਨ ਦਾ ਯਤਨ ਕੀਤਾ ਜੀ। ਇੱਥੇ ਗੱਜ ਕੇ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਗੁਰੂ ਚਰਨਾਂ ਸੱਜ ਬੈਠੀ ਸਮੂਹ ਸਾਧ ਸੰਗਤ ਜੀਓ, ਆਪ ਜੀ ਨੂੰ ਗੁਰੂ ਕੀ ਬਾਣੀ ਦੀ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ। ਪਾਤਸ਼ਾਹ ਭਾਈ ਗੁਰਜੀਤ ਸਿੰਘ ਜੀ ਅਮਨ ਸ਼ਹੀਦਾਂ ਦੇ ਪਾਵਨ ਸਥਾਨ ਤੋਂ ਬੜੇ ਪਿਆਰੇ ਸ਼ਬਦਾਂ ਦੇ ਵਿੱਚ ਆਪ ਗੁਰੂ ਕੀ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ, ਨਾਲ ਦੀ ਨਾਲ ਗੁਰੂ ਵਿਚਾਰਾਂ ਦੀ ਸਾਂਝ ਪਾਈ। ਬਹੁਤ ਬਹੁਤ ਧੰਨਵਾਦ। ਨੌਜਵਾਨ ਬੱਚੇ ਜਦੋਂ ਸਟੇਜਾਂ ਦੇ ਉੱਤੇ
इस तरह प्रचार करन लग जाण तो समझो कौम अपने पैरों सिर हो रही है। सो सतगुरु रहमतां कर होर चढ़दियां कलां दी दात प्रदान करके इस तरह गुरु नानक दे शब्द का प्रचार प्रसार की सेवा लैंदे रहण जी। आओ अगले समय अनुसार पंथ के प्यारे कीर्तनीय भाई साहब भाई खेम सिंह जी प्रेमी वो आप जी ने गुरु की बाणी की शब्द कीर्तन सरवण करवाउणगे जीओ। आप जी इस तरह गुरु चरणों के विच बैठ के सरवण करो। अज के पावन दीवान आप जी को पता है 2021 वरा लगभग बीत रहा है और आने वाला नवा साल 2022 शुरू होने जा रहा है। कुछ समय तो बाद ठीक 12:15 बजे तक ये इस तरह निरंतर दीवान चलने हैं। ठीक 12 बजे के समय नाल आरती शब्दों का गायन करते हैं। सतगुरु धन श्री गुरु ग्रंथ साहिब जी उपरों फुलों की बरखा करके जयकारियां की गूंज में नवे साल में जी आया आख्या जाएगा। और साहिब के चरण कमलों विखे जिथे कौम पंथ खालसे की चढ़ती कला लिए अरदास होगी उत्थे समुची लुकाई के भले की अरदास बेनती होगी। आप समूह संगतां ने इस तरह गुरु चरणों के सज बैठना और सरबत के भले की अरदास में शमूलियत करने उपरंत फिर साहिबां के चरणों चो आग्या लैनी है जी। और कल का जो पावन दीवान है साल का पहला दिन है 1 जनवरी अमृत वेले तो लैके रात 8 बजे तक निरंतर गुरु दरबार विखे लगातार दीवान सजेगा। कथा कीर्तन के प्रवाह चलणगे। आप समूह संगतां ने कल पावन दिन के दीवाना में भी हाजरियां भरनिया। और सतगुरु गुरु गोबिंद सिंह सच्चे पातशाह जी का प्रकाश दिहाड़ा 9 जनवरी दिन ऐतवार 2022 को आ रहा है जिथे समुचे संसार भर विखे गुरु कलगियां वाले साहिब के प्रकाश पुरब के समागम की सेवावां लिखियां जा रही ने। उत्थे गुरुद्वारा सिख कल्चर सोसायटी विखे गुरु घर की प्रबंधक कमेटी वालों आने वाले दिनों अंदर बड़े सुंदर प्रोग्राम लिखे जा रहे हैं। उत्थे इन्हां प्रोग्रामों तहत उस दिन गुरु दरबार विखे खंड बाटे की पौल तैयार होगी। सो समूह संगतां दे सन्मुख बेनती है भाई आप जी ने इस भाग्य समय तो लाह प्राप्त करदे खंडे बाटे की पौल छक के धन गुरु गोबिंद सिंह सच्चे पातशाह जी के धीआं पुत्र होने का मान प्राप्त करना जीओ। आओ भाई साहब भाई खेम सिंह जी प्रेमी तिन्हां दा रागी जथा स्टेज ते सज बैठे है। तिन्हां पासों सतगुरु साहिब जी की पावन इलाही बाणी दी हरिजस कीर्तन सरम करिए जी। सबना दा धन्नवाद। वाहिगुरु जी का खालसा वाहिगुरु जी की फतेह। समूह संगत प्यार दे नाल रसना पवित्र करो। वाहिगुरु जी का खालसा वाहिगुरु जी की फतेह। वाहिगुरु वाहिगुरु जिसके सिर ऊपर तू स्वामी सो दुख कैसा पावे। बोल न जाने माया मद माता मरना जीतना मेरे राम राय तू संता का संत तेरे सेवक को वो किछ नहीं जम नहीं सारे राजी प्रभु दे गुरु साहिब जी के चरणों में हाजरी दवाइए जी। औखी घड़ी ना देखण देई अपना बिरद संभाले हाथ दे राखै अपने को सास सास प्रतिपाले अपने सदाई सहारा दे के रखता है उन्हां दी प्रतिपालना करता है। अकाल पुरख पिता परमेश्वर आओ प्यार दे नाल
ਸਾਰੇ ਰਲ ਮਿਲ ਕੇ ਪੜ੍ਹੀਏ ਜੀ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ। हाथ दे रखे अपने को सास सास व्रत पाले। औखी घड़ी ना औखी
ਕਬੀਰ ਸਾਹਿਬ ਜੀ ਦਾ ਵਚਨ ਆਪ ਜੀ ਨੇ ਸਰਵਣ ਕੀਤਾ ਹੈ। ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੀ। ਭਗਤ ਰਵਿਦਾਸ ਜੀ ਆਪਣੀ ਬਾਣੀ ਵਿੱਚ ਇਹੋ ਵਚਨ ਕਿਸ ਤਰ੍ਹਾਂ ਸਾਨੂੰ ਸੰਸਾਰਿਕ ਉਦਾਹਰਣਾਂ ਦੇ ਕੇ ਸਮਝਾਉਣ ਦਾ ਯਤਨ ਕਰਦੇ ਨੇ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਆਓ ਪਿਆਰ ਦੇ ਨਾਲ ਇਹ ਸ਼ਬਦ ਗਾਇਨ ਕਰੀਏ। साची प्रीत हम तुमसे जोड़ी, साची प्रीत हम तुमसे जोड़ी। तुमसे उजाड़, तुमसे उजाड़ अवर संग तोरी। साची ਸਾਧ ਸੰਗਤ ਵੀ ਗੁਰੂ ਚਰਨਾਂ ਦੇ ਨਾਲ ਔਰ ਗੁਰੂ ਦਾ ਸ਼ਬਦ ਤੁਹਾਡੇ ਅੰਦਰ ਵਸਦਾ ਹੈ, ਤਾਂ ਹੀ ਆਪ ਜੀ ਗੁਰੂ ਚਰਨਾਂ ਵਿੱਚ ਜੁੜੇ ਹੋ। ਪਿਆਰ ਦੇ ਨਾਲ ਸਾਰੇ ਰਲ ਮਿਲ ਕੇ ਗਾਇਨ ਕਰੀਏ ਔਰ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਦਾ ਆਨੰਦ ਮਾਣੀਏ। ਸਾਚੀ ਪ੍ਰੀਤ ਹਮ ਤੁਮਸੇ ਜੋੜੇ, ਸਾਚੀ ਪ੍ਰੀਤ ਹਮ ਤੁਮਸੇ ਜੋੜੇ। ਤੁਮਸੇ ਉਜਾੜ, ਤੁਮਸੇ ਉਜਾੜ ਅਵਰ ਸੰਗ ਤੋਰੀ।
साची प्रीत हम तुमसे जोड़ी, साची प्रीत हम तुमसे जोड़ी। जह जह जाओ तहाँ तेरी सेवा, जह जह जाओ तहाँ तेरी सेवा, तुम सो ठाकुर और न देवा, तुम सो साची प्रीत हम तुमसे जोड़ी, साची प्रीत हम तुमसे जोड़ी। तुमरे भजन कटे जम फासा, तुमरे भजन, तुमरे भजन कटे जम फासा, तुमरे भजन कटे जम फासा, भगत हेत गावे रविदासा, भगत हेत गावे रविदासा, साची प्रीत हम तुमसे जोड़ी, साची प्रीत हम तुमसे जोड़ी, तुमसे जोड़े अवर संग तोरी, साची प्रीत हम तुमसे जोड़ी, साची प्रीत हम तुमसे जोड़ी, तुमसे जोड़ी, तुमसे जोड़ी। क्या तू मेरा बल है तां क्या मुछंदा, क्या तू मेरा बल है तां क्या मुछंदा, सब किछ मैनू सौंपिया जा तेरा बंदा, सब किछ मैनू सौंपिया जा तेरा बंदा। लक्ष्मी टोट न आवई खाए खर्च रहंदा, लख 84 मेदनी सब सेवक रंदा, लक्ष्मी टोट न आवई खाए खर्च रहंदा, लख 84 मेदनी सब सेवक रंदा, जा तू मेरे वल है तां क्या मुछंदा, जा तू मेरे वल है तां क्या मुछंदा, तुझ सब किछ मैनू सौंपिया जा
ਸਾਰੇ ਪਿਆਰ ਦੇ ਨਾਲ ਇੱਕ ਵਾਰੀ ਰਲ ਮਿਲ ਕੇ ਗਾਇਨ ਕਰੀਏ। ਉਪਰੰਤ ਸਮਾਪਤੀ ਹੈ ਜੀ। ਸਾਰੇ ਰਸਨਾ ਪਵਿੱਤਰ ਕਰੀਏ। ਜਿਹਦੇ ਵੱਲ ਅਕਾਲ ਪੁਰਖ ਹੈ, ਜਿਹਦੇ ਤੇ ਨਜ਼ਰ ਕਰ ਦੇਵੇ, ਉਸ ਨੂੰ ਫਿਰ ਹੋਰ ਸੰਸਾਰਿਕ ਆਸਰੇ ਦੀ ਕਿਸੇ ਦੀ ਲੋੜ ਨਹੀਂ ਪੈਂਦੀ। ਉਹਦੀਆਂ ਸਾਰੀਆਂ ਸ਼ੁਭ ਕਾਮਨਾਵਾਂ ਪੂਰੀਆਂ ਕਰਨ ਵਾਲਾ ਉਹ ਆਪ ਉਹਦੇ ਅੰਗ ਸੰਗ ਸਹਾਈ ਹੋ ਜਾਂਦਾ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ। ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਬੀਤਿਆ ਸਮਾਂ ਉਸ ਮਾਲਕ ਦੇ ਹੁਕਮ ਦੇ ਵਿੱਚ ਹੈ, ਉਹਦੀ ਰਜ਼ਾ ਦੇ ਵਿੱਚ ਬੀਤਿਆ ਹੈ। ਜਿਸ ਤਰ੍ਹਾਂ ਉਸ ਨੂੰ ਪਾਇਆ ਉਸ ਤਰ੍ਹਾਂ ਹੁਕਮ ਦੇ ਵਿੱਚ ਰਹਿ ਕੇ ਅਸੀਂ ਸਾਰਿਆਂ ਨੇ ਜੀਵਨ ਆਪਣਾ ਬਤੀਤ ਕੀਤਾ ਹੈ। ਆਉਣ ਵਾਲੇ ਸਮੇਂ ਦਾ ਉਸ ਮਾਲਕ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਹੈ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਆਪਣੀ ਕਿਰਪਾ ਕਰਕੇ ਇਹ ਸੰਸਾਰ ਦੇ ਵਿੱਚ ਸਰਵਤਮਾਈ ਭਾਈ ਨੂੰ ਸੁਖੀ ਸੁਖਾਲੀ ਜੀਵਨ ਬਤੀਤ ਕਰਨ ਦਾ ਸੁਭਾਗ ਸਮਾਂ ਆਪ ਜੀ ਨੇ ਬਖਸ਼ਿਸ਼ ਕਰਨਾ ਜੀ। ਬੀਤੇ ਹੋਏ ਸਮੇਂ ਦੇ ਵਿੱਚ ਬੇਅੰਤ ਭੁੱਲਾਂ ਆਪ ਜੀ ਨੇ ਬਖਸ਼ ਦੇਣੀਆਂ। ਅੱਗੇ ਵਾਸਤੇ ਰਹਿਮਤਾਂ ਦੇ ਨਾਲ ਆਪਣੇ ਦਰ ਘਰ ਦੇ ਨਾਲ ਚਰਨਾਂ ਦੇ ਨਾਲ ਜੋੜੀ ਰੱਖਣਾ। ਗੁਰਸਿੱਖੀ ਦੀ ਦਾਤ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਗੁਰੂ ਘਰ ਦੇ ਵਜ਼ੀਰ ਸਾਹਿਬਾਨ ਗਿਆਨੀ ਧਰਮਵੀਰ ਸਿੰਘ ਜੀ ਔਰ ਸਮੂਹ ਸਟਾਫ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਭੋਪਾ ਰਾਏ ਸਾਹਿਬ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸਾਹਿਬ ਔਰ ਆਪ ਸਮੂਹ ਸਾਧ ਸੰਗਤ ਜੀ ਦਾ ਧੰਨਵਾਦ ਹੈ। ਗਿਆਨੀ ਅਮਰਜੀਤ ਸਿੰਘ ਜੀ, ਗਿਆਨੀ ਵਰਿੰਦਰ ਸਿੰਘ ਜੀ ਔਰ ਡਾਕਟਰ ਅਮਰਜੀਤ ਸਿੰਘ ਜੀ, ਸਭ ਦਾ ਧੰਨਵਾਦ ਹੈ। ਸਮੂਹ ਸਾਧ ਸੰਗਤ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਸਭ ਨੂੰ ਇਸੇ ਤਰ੍ਹਾਂ ਨਾਮਦਾਨ ਸਿੱਖੀ ਜੀਵਨ ਬਖਸ਼ਿਸ਼ ਕਰਕੇ ਚਰਨਾਂ ਦੇ ਨਾਲ ਜੋੜੀ ਰੱਖਣ। ਹੋਈਆਂ ਭੁੱਲਾਂ ਦੀ ਖਿਮਾ ਪਿਆਰ ਸਤਿ ਤੇ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਦੀ ਸਾਜੀ ਅਤੇ ਨਿਵਾਜੀ ਹੋਈ ਸਾਧ ਸੰਗਤ ਜੀ, ਆਪ ਸਮੂਹ ਸਿੱਖ ਸੰਗਤਾਂ ਧੰਨਤਾ ਦੇ ਯੋਗ ਹੋ ਵਡਭਾਗਿਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਆਪ ਸਿੱਖ ਸੰਗਤਾਂ ਉਸ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਬਾਣੀ ਆਪ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰ ਰਹੇ ਹੋ। ਆਪ ਜੀ ਨੂੰ ਪੰਥ ਪ੍ਰਸਿੱਧ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਖੇਮ ਸਿੰਘ ਜੀ ਪ੍ਰੇਮੀ, ਉਹਨਾਂ ਪਾਸੋਂ ਆਪ ਜੀ ਨੇ ਗੁਰੂ ਕਾ ਕੀਰਤਨ ਬਾਣੀ ਆਪ ਸਿੱਖ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤੀ। ਆਪ ਸਮੁੱਚੀ ਸਿੱਖ ਸੰਗਤ ਨੂੰ ਨਵੇਂ ਸਾਲ ਦੇ ਸੰਬੰਧ ਵਿੱਚ ਬਹੁਤ ਬਹੁਤ ਵਧਾਈਆਂ, ਮੁਬਾਰਕਾਂ ਜੀ। ਜੀ ਆਇਆਂ। ਹੁਣ ਆਪ ਜੀ ਨੂੰ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਧਰਮਵੀਰ ਸਿੰਘ ਜੀ ਹੈੱਡ ਗ੍ਰੰਥੀ, ਉਹਨਾਂ ਪਾਸੋਂ ਕਥਾ ਵਿਚਾਰਾ ਸਰਵਣ ਕਰਕੇ ਭਾਈ ਆਪਦੇ ਜੀਵਨ ਨੂੰ ਸਫਲਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਹ ਦਿਵਸ ਮੂਰਤ ਭਲੇ, ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਬੰਦੇ ਖੋਜ ਦਿਲ ਹਰ ਰੋਜ, ਬੰਦੇ ਖੋਜ ਦਿਲ
दिल हर रोज, ना फिर परेशानी माहे। एह जो दुनिया शहर मेला, दस्तगीरी नाय। एह जो दुनिया शहर मेला, दस्तगीरी नाहे। धन 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 श्री गुरु ग्रंथ साहिब सच्चे शहनशाह ਦੀ पावन हजूरी ਵਿੱਚ जुड़ बैठे सन्मानयोग गुरु सवारे सतसंगी जनों, प्यार सहित सारिया संगतां मिल के गुर फतेह की सांझ पाओ। एकाग्र चेत होवो सारी संगत ते आखो जी वाहिगुरु जी का खालसा वाहिगुरु जी की फतेह। दास तो पहला ਵੱਖ-ਵੱਖ ਕੀਰਤਨੀ ਜਥਿਆਂ ਪਾਸੋਂ ਵਿਦਵਾਨ ਜਨਾਂ ਪਾਸੋਂ ਆਪ ਸਾਰੀਆਂ ਸੰਗਤਾਂ ਨੇ ਲਾਹਾ ਲਿਆ ਹੈ। ਸਨ 2021 ਜਿਸ ਦੇ ਬਾਰੇ ਚ ਸਾਨੂੰ ਪਤਾ ਹੈ ਕਿ ਉਹ ਸਮਾਪਤ ਹੋ ਰਿਹਾ ਹੈ, ਤਕਰੀਬਨ ਸਵਾ ਘੰਟਾ ਬਾਕੀ ਰਹਿ ਗਿਆ ਹੈ। ਸਨ 2022 ਦੀ ਆਮਦ ਤੇ ਉਸ ਨੂੰ ਜੀ ਆਇਆਂ ਆਖਣ ਵਾਸਤੇ ਤੇ ਬੀਤੇ ਸਮੇਂ ਦਾ ਸ਼ੁਕਰਾਨਾ ਕਰਨ ਵਾਸਤੇ ਆਉਣ ਵਾਲੇ ਸਮੇਂ ਲਈ ਸੁਖ ਸ਼ਾਂਤੀ ਚੜ੍ਹਦੀ ਕਲਾ, ਪਰਿਵਾਰਾਂ ਦੀ ਸੁਖ ਸ਼ਾਂਤੀ, ਸਰਬੱਤ ਦੇ ਭਲੇ ਲਈ ਅਰਦਾਸ ਕਰਨ ਵਾਸਤੇ ਗੁਰੂ ਕੀ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਪਾਵਨ ਗੁਰਬਾਣੀ ਸ਼ਬਦਾਂ ਦਾ ਕੀਰਤਨ ਆਪ ਸੰਗਤ ਸਰਵਣ ਕਰ ਰਹੇ ਸੀ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਧਰਮ ਦੀ ਦੁਨੀਆ ਵਿੱਚ ਭਾਵੇਂ ਬਹੁਤ ਗੁਣ ਆ, ਗੁਣਾਂ ਦੇ ਨਾਮ ਦਾ ਗੁਣਾਂ ਦੇ ਇਕੱਠ ਦਾ ਨਾਮ ਹੀ ਧਰਮ ਆ। ਧਰਮ ਦੀ ਬੜੀ ਲੰਮੀ ਵਿਆਖਿਆ ਧਰਮ ਦੇ ਵਿਸ਼ੇ ਤੇ ਬੋਲਣਾ ਹੋਵੇ ਤਾਂ, ਪਰ ਛੋਟੀ ਜੀ ਨੁਕਤੇ ਦੀ ਗੱਲ ਮੈਂ ਆਪਣੇ ਸਮੇਂ 'ਚ ਕਰਨੀ ਆ। ਧਰਮ ਦੀ ਦੁਨੀਆ ਵਿੱਚੋਂ ਪ੍ਰੀਤ ਕੱਢ ਦਈਏ ਤੇ ਪ੍ਰਤੀਤ ਕੱਢ ਦਈਏ, ਮਗਰ ਕੋਈ ਬਾਤ ਨਹੀਂ ਹੈ। ਪ੍ਰੀਤ ਅਤੇ ਪ੍ਰਤੀਤ, ਇਹਨੂੰ ਪਿਆਰ ਤੇ ਵਿਸ਼ਵਾਸ ਵੀ ਆਪਾਂ ਆਖਦੇ ਹਾਂ, ਸ਼ਰਧਾ ਵੀ ਆਖਦੇ ਹਾਂ। ਬੜੀ ਲੰਮੀ ਵਿਆਖਿਆ ਹੈ ਇਸ ਦੀ, ਜਿਸ ਨੂੰ ਖਸਮ ਦੀ ਬਾਣੀ 'ਚ ਆਖਿਆ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੇ ਜਿੱਦਣ ਦੀ ਤੇਰੇ ਨਾਲ ਬਣ ਗਈ ਆ ਤੁਮ ਸਿਓ ਜੋਰ ਅਵਰ ਸੰਗ ਤੋਰੀ, ਬਾਕੀਆਂ ਨਾਲੋਂ ਟੁੱਟ ਗਈ। ਟੁੱਟ ਗਈ ਦਾ ਮਤਲਬ ਇਹ ਨਹੀਂ ਵੀ ਦੁਨੀਆ ਛੱਡ ਦਿੱਤੀ ਹੈ। ਟੁੱਟ ਗਈ ਦਾ ਮਤਲਬ ਇਹ ਨਹੀਂ ਵੀ ਸਮਾਜ ਛੱਡ ਦਿੱਤਾ, ਬੱਚੇ ਪਰਿਵਾਰ ਛੱਡ ਦਿੱਤਾ, ਨਹੀਂ। ਤੁਮ ਸਿਓ ਜੋਰ ਅਵਰ ਸੰਗ ਤੋਰੀ, ਕਿਹੋ ਜੀ ਟੁੱਟ ਗਈ ਆ ਦੁਨੀਆ ਨਾਲੋਂ? ਸਾਚ ਨਾਮ ਮੇਰਾ ਮਨ ਲਾਗਾ, ਲੋਗਣ ਸਿਓ ਮੇਰਾ ਠਾਠਾ ਬਾਗਾ। ਇਹ ਰਹਿ ਗਈ ਆ ਦੁਨੀਆ ਦੇ ਨਾਲ ਮੇਰੀ ਜਿਹੜੀ ਪ੍ਰੀਤ ਹੈ, ਉਹ ਠਾਠਾ ਬਾਗਾ, ਠਈਆ ਠੱਪਾ, ਬਾਹਰੋਂ ਆ। ਰੱਬ ਦੇ ਨਾਲ, ਗੁਰੂ ਦੇ ਨਾਲ ਅੰਦਰੋਂ ਬਣ ਗਈ ਆ। ਆਮ ਇਨਸਾਨ ਦੀ ਹਾਲਤ ਇਹ ਆ ਭਈ ਦੁਨੀਆ ਦੇ ਨਾਲ, ਪਦਾਰਥ ਦੇ ਨਾਲ ਪ੍ਰੀਤ ਅੰਦਰੋਂ ਆ ਤੇ ਰੱਬ ਦੇ ਨਾਲ, ਗੁਰੂ ਦੇ ਨਾਲ ਬਾਹਰੋਂ ਆ। ਜਦੋਂ ਤੁਮ ਸਿਓ ਜੋਰ ਅਵਰ ਸੰਗ ਤੋਰੀ ਵਾਲੀ ਗੱਲ ਆਈ ਆ ਤੇ ਲੋਗਣ ਸਿਓ ਮੇਰਾ ਠਾਠਾ ਬਾਗਾ ਦੀ ਆਪਾਂ ਗੱਲ ਕਰਦੇ ਆ, ਉਦੋਂ ਇਹ ਆ ਵੀ ਅੰਦਰੋਂ ਮਾਲਕ ਦੇ ਚਰਨਾਂ ਨਾਲ ਬਣ ਗਈ ਆ ਤੇ ਸੰਸਾਰ ਦੇ ਨਾਲ, ਦੁਨੀਆ ਦੇ ਨਾਲ ਬਾਹਰੋਂ ਰਹਿ ਗਈ ਆ। ਕਿਉਂਕਿ ਇਸ ਗੱਲ ਦਾ ਗਿਆਨ ਹੋ ਗਿਆ ਆ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਗਿਆਨ ਮਿਲ ਗਿਆ ਇਸ ਗੱਲ ਦਾ। ਵੇਖੋ ਕਿੰਨੀ ਕਮਾਲ ਦੀ ਗੱਲ ਆ, ਸ਼ਬਦ ਦੋਵਾਂ ਥਾਵਾਂ ਤੇ ਪ੍ਰੀਤ ਹੀ ਲਿਖਿਆ। ਜਦੋਂ ਰੱਬ ਦੇ ਨਾਲ ਕੀਤੀ ਆ, ਗੁਰੂ ਦੇ ਨਾਲ ਕੀਤੀ ਆ, ਤੇ ਉੱਥੇ ਬਚਨ ਆਇਆ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਜਦੋਂ ਦੁਨੀਆਦਾਰੀ ਦੀ ਗੱਲ ਛਿੜੀ ਆ ਤਾਂ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਆਖਿਆ ਵੀ ਜਗਤ ਮੈਂ ਝੂਠੀ ਦੇਖੀ ਪ੍ਰੀਤ। ਕਹਿੰਦੇ ਕੱਲੀ ਮੈਂ ਸੁਣੀ ਗੱਲ ਨਹੀਂ ਕਰਦਾ, ਜਾਂ ਮੈਂ ਕਿਤੇ ਉਹ ਪੜ੍ਹਿਆ ਆ ਵੀ ਜਗਤ ਦੀ ਪ੍ਰੀਤ ਝੂਠੀ ਆ, ਮੈਨੂੰ ਕਿਸੇ ਨੇ ਦੱਸਿਆ ਆ, ਜਾਂ ਮੈਂ ਕਿਤੇ ਉਹ ਪੜ੍ਹ ਕੇ ਤੁਹਾਨੂੰ ਦੱਸ ਦਿੱਤਾ ਆ ਵੀ ਜਗਤ ਦੀ ਪ੍ਰੀਤ ਜਿਹੜੀ ਆ ਇਹ ਝੂਠੀ ਆ। ਨਾ, ਜਗਤ ਮੈਂ ਝੂਠੀ ਦੇਖੀ, ਵੇਖਿਆ ਮੈਂ। ਰਹਿਰਾਸ ਸਾਹਿਬ ਦਾ ਪਾਠ ਰੋਜ਼ ਕਰਦੇ ਨੇ, ਆਖੋ ਸਤਨਾਮ ਸ਼੍ਰੀ। ਜਿੰਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ, ਨਾ ਇਹ ਕਿਤੇ ਸੁਣ ਕੇ ਲਿਖੀ ਆ,
ਨਾ ਇਹ ਕਿਤੇ ਉਹ ਸੁਣ ਕੇ ਅਗਾਂਹ ਦਸੀ। ਜਿਹੜੀ ਦਾਸ ਕਥਾ ਕਰ ਰਿਹਾ, ਹੋ ਸਕਦਾ ਮੈਂ ਕਿਤੇ ਉਹ ਪੜ੍ਹੀ ਹੋਵੇ ਜਾਂ ਮੈਂ ਕਿਤੇ ਉਹ ਸੁਣੀ ਹੋਵੇ, ਬਾਣੀ ਪੜ੍ਹੀ ਆ ਜਾਂ ਮੈਂ ਕਿਤੇ ਉਹ ਕੋਈ ਗ੍ਰੰਥ ਪੜ੍ਹਿਆ, ਕੋਈ ਪੁਸਤਕ ਪੜ੍ਹੀ ਆ ਤੇ ਸੁਣਾ ਰਿਹਾ। ਜਿੰਨੀ ਖਸਮ ਦੀ ਬਾਣੀ ਆ, ਭਾਵੇਂ ਉਹ ਗੁਰੂਆਂ ਦੀ ਆ, ਭਗਤਾਂ ਦੀ ਆ, ਸਿੱਖਾਂ ਦੀ ਆ, ਭੱਟਾਂ ਦੇ ਸੋਈਏ ਆ, ਨਾ ਕਿਤੇ ਉਹ ਸੁਣ ਕੇ ਲਿਖੀ ਆ ਤੇ ਨਾ ਕਿਤੇ ਉਹ ਪੜ੍ਹ ਕੇ ਲਿਖੀ ਵੀ ਇਸ ਜਗ੍ਹਾ ਤੋਂ ਪੜ੍ਹੀ ਆ ਤੇ ਸਾਨੂੰ ਸੁਣਾਤੀ ਆ, ਜਾਂ ਇਸ ਜਗ੍ਹਾ ਤੋਂ ਸੁਣੀ ਆ ਤੇ ਸਾਨੂੰ ਸੁਣਾਤੀ ਆ। ਨਹੀਂ, ਜੋ ਹੰਢਾਇਆ ਆ, ਕਮਾਇਆ ਆ ਤੇ ਖਸਮ ਤੋਂ ਆਇਆ ਆ, ਉਹ ਦੱਸਿਆ। ਫਿਰ ਬੇਨਤੀ ਕਰਾਂ, ਸਾਰਿਆਂ ਤੋਂ ਪਹਿਲੀ ਗੱਲ ਜੋ ਖਸਮ ਤੋਂ ਆਇਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। ਜੋ ਆਇਆ ਆ ਖਸਮ ਤੋਂ, ਉਹ ਉਹਨਾਂ ਨੇ ਕਮਾਇਆ ਆ ਤੇ ਆਪਣੇ ਜੀਵਨ ਵਿੱਚ ਉਹਨਾਂ ਨੇ ਹੰਢਾਇਆ ਆ, ਕਮਾਇਆ, ਹੰਢਾਇਆ, ਦਿਲ ਅੰਤਸ਼ ਕਰਨ ਚ ਵਸਾਇਆ ਤੇ ਸਾਖਸ਼ਾਤ ਉਹਨਾਂ ਨੇ ਉਸ ਰੱਬ ਨੂੰ ਪਾਇਆ ਆ ਤੇ ਫਿਰ ਉਹਨਾਂ ਨੇ ਉਚਾਰਨ ਕੀਤਾ। ਤਾਂ ਆਖਿਆ ਜਗਤ ਮੈਂ ਝੂਠੀ ਦੇਖੀ ਪ੍ਰੀਤ। ਵੇਖਿਆ ਮੈਂ ਰਹਿਰਾਸ ਸਾਹਿਬ ਦੀ ਗੱਲ ਕਰ ਰਿਹਾ ਸਾਂ, ਮੈਂ ਸੁਰਤੇ ਕਾਗਰ ਜੇ ਨਾ ਰਹਿਰਾਸ ਸਾਹਿਬ ਦੀ ਗੱਲ ਕਰ ਰਿਹਾ ਸਾਂ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ, ਤੈਂ ਡੂਬੀ ਅਲੇ। ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਕਿਸੇ ਨੇ ਦੱਸਿਆ ਨਹੀਂਗਾ ਜਾਂ ਮੈਂ ਕਿਤੇ ਉਹ ਸੁਣਿਆ ਨਹੀਂ ਆ। ਇਹ ਜਿਹੜਾ ਸੰਸਾਰ ਸਮੁੰਦਰ ਤੇ ਮੋਹ ਮਾਇਆ ਦਾ ਚਿੱਕੜ ਆ, ਹਮ ਦੇਖਾ ਤੈਂ ਡੂਬੀ ਅਲੇ, ਇਹਦੇ ਵਿੱਚ ਬੜੇ ਲੋਕਾਂ ਨੂੰ ਡੁੱਬਦਿਆਂ ਮੈਂ ਕੀਆ ਵੇਖਿਆ। ਹਮ ਦੇਖਾ, ਮੈਂ ਵੇਖਿਆ। ਤੈਨੂੰ ਡੁੱਬੀ ਹੈ, ਇਹਦੇ ਚ ਬਹੁਤ ਲੋਕ ਡੁੱਬ ਗਏ ਔਰ ਮੈਂ ਡੁੱਬਦੇ ਵੇਖੇ ਆ। ਕੇਵਲ ਮੈਂ ਗੱਲ ਕਰ ਰਿਹਾ ਸਾਚੀ ਪ੍ਰੀਤ ਹਮ ਤੁਮ ਸੇ ਉਚਰ, ਜਿੱਦਣ ਦੀ ਤੇਰੇ ਨਾਲ ਸੱਚੀ ਪ੍ਰੀਤ ਬਣ ਗਈ। ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ। ਪ੍ਰੀਤ ਤੇ ਪ੍ਰਤੀਤ ਦੀ ਗੱਲ ਕਰ ਰਿਹਾ। ਜਦੋਂ ਪ੍ਰਤੀਤ ਦੀ ਗੱਲ ਆਈ, ਸੁਖਮਨੀ ਸਾਹਿਬ ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਭੱਟਾਂ ਦੇ ਸੋਈਏ ਪੜੋਗੇ, ਭੱਟਾਂ ਨੇ ਇੱਕ ਜਗ੍ਹਾ ਤੇ ਆਖਿਆ ਪ੍ਰਤੀਤ ਹੀ ਹੈ ਆਈ ਜਿਨ ਜਨ ਕਹਿ। ਜਿਨ੍ਹਾਂ ਦੇ ਹਿਰਦੇ ਵਿੱਚ ਉਹਦੀ ਪ੍ਰਤੀਤ ਵੱਜ ਗਈ, ਉਹਦੇ ਤੇ ਸ਼ਰਧਾ ਬਣ ਗਈ, ਵਿਸ਼ਵਾਸ ਭਰੋਸਾ ਵੱਜ ਗਿਆ ਵਾ। ਪ੍ਰਤੀਤ ਹੀ ਹੈ ਆਈ ਜਿਨ ਜਨ ਕਹਿ, ਤਿੰਨ ਕੋ ਪਦਵੀ ਉੱਚ ਪਈ। ਉਹਨਾਂ ਦੀ ਪਦਵੀ ਨੀਵੀਂ ਨਹੀਂ ਰਹਿ ਗਈ, ਤਿੰਨ ਕੀ ਪਦਵੀ ਉੱਚ ਪਈ, ਉੱਚੀ ਪਦਵੀ ਹੋ ਗਈ ਉਹਨਾਂ ਦੀ। ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ। ਫਿਰ ਬਚਨ ਸੁਣਿਆ, ਦੁਨੀਆ ਵਿੱਚ ਆਪਾਂ ਪ੍ਰੀਤ ਦੀਆਂ ਦਲੀਲਾਂ ਦਿੰਨੇ ਆ ਜੀ। ਵੇਖੋ, ਮਾਫ ਕਰਿਓ, ਖਸਮ ਦੀ ਬਾਣੀ 'ਚ ਵੀ ਦਲੀਲਾਂ ਆਈਆਂ। ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰਮ ਕੇ ਬੇਦਿਆ ਸਨਮੁਖ ਉੱਠ ਧਾਵੈ, ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ, ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਚਾਤਰਕ ਮੇਂ। ਪਰ ਭਾਈ ਗੁਰਦਾਸ ਜੀ ਨੇ ਇੱਕ ਗੱਲ ਆਖੀ ਜੀ, ਮੈਨੂੰ ਬੜੀ ਪਿਆਰੀ ਲੱਗਦੀ ਉਹ ਗੱਲ। ਭਾਈ ਗੁਰਦਾਸ ਕਹਿੰਦੇ ਦੁਨੀਆ ਵਿੱਚ ਪ੍ਰੀਤ ਦੀਆਂ, ਪ੍ਰੇਮ ਦੀਆਂ ਆਪਾਂ ਬੜੀਆਂ ਦਲੀਲਾਂ ਦਿੰਦੇ, ਪਰ ਇਹ ਗੱਲ ਤੁਹਾਨੂੰ ਕਦੀ ਚੇਤਾ ਨਾ ਭੁੱਲੇ, ਉਹ ਜਿਹੜੀ ਪ੍ਰੀਤ ਹੈ ਇੱਕ ਪਾਸੜ ਆ, ਇੱਕ ਪਾਸੜ ਪ੍ਰੀਤ। ਇਹਨੂੰ ਭਾਈ ਗੁਰਦਾਸ ਨੇ ਇੱਕ ਅੰਗੀ ਪ੍ਰੀਤ ਆਖਿਆ। ਜਿਵੇਂ ਦਲੀਲ ਦੇ ਤੌਰ ਤੇ ਭਾਈ ਗੁਰਦਾਸ ਕਹਿੰਦੇ ਚਕੋਰ ਚੰਦਰਮਾ ਨਾਲ ਤੇ ਪਿਆਰ ਕਰਦੀ ਹੈ। ਜਿਹੜਾ ਚਕੋਰ ਇੱਕ ਜੀਵ ਆ, ਜਿਵੇਂ ਮੁਰਗੀ ਐਡਾ ਇੱਕ ਜੀਵ ਆ ਚਕੋਰ, ਸਾਰੀ ਰਾਤ ਚੰਦਰਮਾ ਵੱਲ ਤੱਕਦਾ ਰਹਿੰਦਾ। ਚਕੋਰ ਚੰਦਰਮਾ, ਚਕੋਰ ਦਾ ਚੰਦਰਮਾ ਨਾਲ ਪਿਆਰ ਤੇ ਹੈ, ਪਰ ਕਦੀ ਕਿਸੇ ਨੇ ਵੀ ਆਖਿਆ ਵੀ ਚੰਦਰਮਾ ਵੀ ਚਕੋਰ ਨੂੰ ਪਿਆਰ ਕਰਦਾ ਹੈ। ਮੱਛੀ ਪਾਣੀ ਨਾਲ ਤੇ ਪਿਆਰ ਕਰਦੀ ਆ, ਕਦੀ ਕਿਸੇ ਨੇ ਵੀ ਆਖਿਆ ਵੀ ਪਾਣੀ ਵੀ ਮੱਛੀ ਨੂੰ ਪਿਆਰ ਕਰਦਾ ਹੈ। ਚੱਕਵੀ ਚੱਕਵਾ ਸੂਰਜ ਦੇ ਨਾਲ ਪਿਆਰ ਕਰਦੇ ਆ, ਕਦੀ ਕਿਸੇ ਨੇ ਵੀ ਆਖਿਆ ਵੀ ਸੂਰਜ ਵੀ ਚੱਕਵੀ ਚੱਕਵੇ ਨੂੰ ਪਿਆਰ ਕਰਦਾ ਹੈ। ਹਿਰਨ ਕੰਢੇੜੇ ਨਾਦ ਨਾਲ ਪਿਆਰ ਕਰਦਾ ਹੈ, ਉਹ ਤੇ ਉਹਨੂੰ ਫਸਾ ਦਿੰਦਾ, ਮਰਵਾ ਦਿੰਦਾ, ਕੈਦੀ ਬਣਾ ਦਿੰਦਾ। ਪਤੰਗਾ ਦੀਵੇ ਦੀ ਲਾਟ ਨਾਲ ਪਿਆਰ ਕਰਦਾ ਆ,
ਪਰ ਦੀਵੇ ਦੀ ਲਾਟ ਤੇ ਸਾੜ ਦਿੰਦੀ, ਮਾਰ ਦਿੰਦੀ ਉਹਨੂੰ ਤੇ ਜੀ ਜ਼ਿੰਦਗੀ ਲੈ ਲੈਂਦੀ ਉਹਦੀ। ਇੱਕ ਅੰਗੀ ਪ੍ਰੀਤ, ਚੱਕਈ, ਚਕੋਰ, ਮਿਰਗ, ਮੀਨ, ਭਰੰਗ ਉਹ ਪਤੰਗ, ਪ੍ਰੀਤ ਇੱਕ ਅੰਗੀ ਬਹੁ ਰੰਗੀ ਦੁਖਦਾਈ ਹੈ, ਦੁੱਖ ਦੇਣ ਵਾਲੀ ਆ। ਇੱਕ ਪਾਸਿਓਂ ਪ੍ਰੀਤ ਹੈਗੀ ਆ, ਦੂਜੇ ਪਾਸਿਓਂ ਕੋਈ ਨਹੀਂ। ਇੱਕ ਜਾਣਾ ਪਿਆਰ ਕਰਦਾ ਹੈ, ਦੂਜੇ ਵੱਲੋਂ ਕੋਈ ਜਵਾਬ ਨਹੀਂਗਾ। ਭਾਈ ਗੁਰਦਾਸ ਕਹਿੰਦੇ ਕਿਤੇ ਮੇਰੇ ਗੁਰੂ ਨਾਲ ਪਿਆਰ ਕਰਕੇ ਵੇਖ, ਕਿਤੇ ਮੇਰੇ ਸਤਿਗੁਰ ਦੇ ਚਰਨਾਂ ਨਾਲ ਪਿਆਰ ਕਰਕੇ ਵੇਖ। ਤੂੰ ਇੱਕ ਕਦਮ ਮੇਰੇ ਗੁਰੂ ਵਾਲੇ ਪਾਸੇ ਪੁੱਟ ਕੇ ਵੇਖੀ, ਤੈਨੂੰ ਕਰੋੜਾਂ ਕਦਮ ਅੱਗਿਓਂ ਲੈਣ ਵਾਸਤੇ ਆ ਜਾਂਦਾ ਹੈ, ਜਿਸ ਨੂੰ ਵੈਲਕਮ ਕਰਨਾ ਹੈ। ਸੋਚ ਕੇ ਵੇਖਿਓ ਕਦੀ। ਇੱਕ ਨਿੱਕੀ ਜਿਹੀ ਦਲੀਲ ਦੇਣ ਲੱਗਾ, ਇਹ ਪੰਕਤੀ ਪਹਿਲਾਂ ਸਾਂਝੀ ਕਰਦੇ ਹਾਂ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਉਹ ਗੁਰੂ ਨਾਲ ਪਿਆਰ ਕਰਕੇ ਵੇਖ। ਮੈਂ ਗੁਰੂ ਗ੍ਰੰਥ ਸਾਹਿਬ 'ਚ ਕਈ ਸ਼ਬਦ ਐਸੇ ਪੜ੍ਹੇ, ਮੇਰਾ ਸਤਿਗੁਰ ਰਖਵਾਲਾ ਹੋਆ। ਤੇ ਮੈਨੂੰ ਮਾਫ ਕਰਿਓ ਜੇ ਇੱਥੇ ਤੁਹਾਡੀ ਭਾਸ਼ਾ 'ਚ ਦੱਸਣੀ ਹੋਵੇ ਨਾ ਕੋਈ ਗੱਲ ਵੀ, ਰਖਵਾਲਾ, ਰਖਵਾਲਾ ਕਿਹਨੂੰ ਕਹਿੰਦੇ? ਬਾਡੀਗਾਰਡ। ਗੁਰੂ ਮੇਰਾ ਕੀ ਆ? ਹੱਦ ਹੋ ਗਈ। ਓਏ ਅਸੀਂ ਉਹਦੇ ਅੱਗੇ ਨੱਕ ਰਗੜਨ ਡਏ ਆ, ਅਸੀਂ ਉਹਦੇ ਅੱਗੇ ਝੋਲੀਆਂ ਅੱਡਣ ਡਏ ਆ, ਅਸੀਂ ਪ੍ਰਕਰਮਾ ਕਰਨ ਡਏ, ਅਰਦਾਸਾਂ ਕਰਨ ਡਏ, ਤਰਲੇ ਲੈਣ ਡਏ ਆ। ਤੇ ਮੇਰਾ ਸਤਿਗੁਰ ਰਖਵਾਲਾ, ਰਖਵਾਲੀ ਕਰਨ ਵਾਲਾ ਕਿਹਨੂੰ ਕਹਿੰਦੇ ਆ? ਕੋਈ ਸ਼ਬਦ ਪਹਿਰੇਦਾਰ ਵਰਤ ਲੂਗਾ, ਕੋਈ ਕੁਝ ਹੈ ਤੇ ਬਾਡੀਗਾਰਡ ਹੀ ਹੈ ਨਾ। ਉਹ ਗੁਰੂ ਨਾਨਕ ਕਹਿੰਦਾ ਮੇਰਾ ਬਾਜਾਂ ਵਾਲਾ ਦਸ਼ਮੇਸ਼ ਪਿਤਾ ਤੁਹਾਨੂੰ ਬਾਜਾਂ ਮਾਰਦਾ ਸਿੱਖੋ, ਮੇਰੇ ਕੋਲ ਆ ਕੇ ਮੇਰੇ ਨਾਲ ਪਿਆਰ ਪਾਓ, ਮੈਂ ਤੁਹਾਡਾ ਬਾਡੀਗਾਰਡ ਬਣਨ ਨੂੰ ਤਿਆਰ ਆ। ਹੱਦ ਹੋ ਗਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਰੇ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਕਹਿੰਦਾ ਮੇਰਾ ਸਤਿਗੁਰ ਰਖਵਾਲਾ ਹੋਵਾ, ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ। ਹਰਗੋਬਿੰਦ ਨਵਾਂ ਨਰਵਾ ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੋ ਗਿਰਦ ਹਮਾਰੇ। ਤੇਰੀ ਰਖਵਾਲੀ ਕਰਨ ਵਾਲਾ ਬਾਡੀਗਾਰਡ ਬਣ ਜਾਂਦਾ ਤੇਰਾ। ਉਹ ਕਿਧਰੇ ਕਹਿੰਦਾ ਮੈਂ ਤੇਰਾ ਰਖਵਾਲਾ ਬਣ ਜਾਂਦਾ ਮੇਰੇ ਅੱਲਾ, ਕਿਧਰੇ ਮੇਰਾ ਗੁਰੂ ਪਤਾ ਕੀ ਕਹਿੰਦਾ ਜੀ? ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ, ਉਹ ਮੇਰਾ ਮਾਲਕ ਵਾ। ਤੇ ਪੁੱਛਿਆ ਬਾਜਾਂ ਵਾਲਿਆ ਤੁਸੀਂ? ਕਹਿੰਦੇ ਮੈਂ ਉਸਕਾ ਚੇਰਾ, ਮੈਂ ਉਹਦਾ ਚੇਲਾ ਹਾਂ। ਦਸ਼ਮੇਸ਼ ਪਿਤਾ ਤੇ ਸਵਾਲ ਕੀਤਾ, ਜਦੋਂ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਚਮਕੌਰ ਦੀ ਗੜੀ ਨਾ ਦਿੱਤੀ ਛੱਡ, ਚਮਕੌਰ ਦੀ ਗੜੀ ਛੱਡ ਦਿੱਤੀ, ਤੇ ਸਮਾਂ ਪਾ ਕੇ ਪੁੱਛਿਆ ਬਾਜਾਂ ਵਾਲਿਆ ਪੰਜਾਂ ਪਿਆਰਿਆਂ ਦਾ ਇੰਨਾ ਹੁਕਮ ਮੰਨਦਾ, ਪੰਜਾਂ ਦਾ ਏਡਾ ਆਗਿਆਕਾਰੀ ਹੋ ਗਿਆ, ਇਹ ਪੰਜ ਵੀ ਤੇ ਤੂੰ ਹੀ ਬਣਾਏ। ਦਇਆ ਰਾਮ ਤੋਂ ਦਇਆ ਸਿੰਘ ਤੇ ਤੂੰ ਹੀ ਬਣਾਇਆ, ਧਰਮਦਾਸ ਤੋਂ ਧਰਮ ਸਿੰਘ ਤੂੰ ਹੀ ਬਣਾਇਆ ਦਾਤਾ, ਹਿੰਮਤ ਰਾਏ ਤੋਂ ਹਿੰਮਤ ਸਿੰਘ, ਮੋਹਕਮ ਚੰਦ ਤੋਂ ਮੋਹਕਮ ਸਿੰਘ, ਸਾਹਿਬ ਦਾਸ ਤੋਂ ਸਾਹਿਬ ਸਿੰਘ ਤੁਸੀਂ ਬਣਾਇਆ। ਇਹ ਪੰਜ ਪਿਆਰਿਆਂ ਨੂੰ ਵੀ ਖੰਡੇ ਬਾਟੇ ਦੀ ਪੌੜ ਤੁਸੀਂ ਛਕਾਈ, ਤੁਸੀਂ ਸਿੰਘ ਬਣਾਇਆ, ਤੁਸੀਂ ਤਿਆਰ ਕੀਤੇ, ਤੁਸੀਂ ਸਿਰ ਲਏ, ਤੁਸੀਂ ਅੰਮ੍ਰਿਤ ਦਿੱਤਾ, ਤੇ ਤੁਸੀਂ ਗੱਲ ਨਾ ਲਾ ਕੇ ਕਿਹਾ ਇਹ ਮੇਰੇ ਪਿਆਰੇ ਆ, ਤੇ ਤੁਸੀਂ ਉਹਨਾਂ ਦੀ ਆਗਿਆ ਦਾ ਪਾਲਣ ਕਰਨ ਡਏ ਜੇ, ਤੁਸੀਂ ਉਹਨਾਂ ਦੇ ਆਖੇ ਲੱਗਣ ਡਏ ਜੋ ਪੰਜ ਕਹਿੰਦੇ ਆ। ਬਣਾਏ ਵੀ ਤੁਸੀਂ ਪੰਜ ਪਿਆਰੇ, ਤੁਸੀਂ ਸਾਜੇ ਆ ਨਾ, ਜਿਹਨੂੰ ਖਾਲਸਾ ਸਾਜਣਾ ਆਪਾਂ ਕਹਿੰਦੇ, ਪਹਿਲਾਂ ਤੇ ਪੰਜ ਪਿਆਰੇ ਹੀ ਸਾਜੇ ਨਾ, ਖਾਲਸਾ ਸਾਜਿਆ ਜਿਹੜਾ। ਤੇ ਬਾਜਾਂ ਵਾਲਾ ਕਹਿੰਦਾ ਮੇਰਾ ਸ਼ਹਿਨਸ਼ਾਹ, ਸ਼ਾਹੇ ਸ਼ਹਿਨਸ਼ਾਹ, ਹੱਕ ਹੱਕ ਅਗਾ। ਪਤਾ ਕੀ ਬੋਲਿਆ ਦਾਤਾ? ਮਾਂ ਗੁਜਰ ਕੌਰ ਦਾ ਲਾਲ ਕਹਿੰਦੇ ਤੁਹਾਡੀ ਨਜ਼ਰ 'ਚ ਇਹ ਗੱਲ ਹੋਊਗੀ ਵੀ ਇਹਨਾਂ ਪੰਜਾਂ ਨੂੰ ਮੈਂ ਬਣਾਇਆ। ਤੁਹਾਡੀ ਨਜ਼ਰ 'ਚ ਇਹ ਗੱਲ ਹੈਗੀ ਆ ਵੀ ਇਹਨਾਂ ਪੰਜਾਂ ਨੂੰ ਮੈਂ ਬਣਾਇਆ, ਤੁਹਾਡੀ ਨਜ਼ਰ 'ਚ ਇਹ ਗੱਲ ਹੈਗੀ ਇਹ ਪੰਜਾਂ ਨੂੰ ਮੈਂ ਸਾਜਿਆ, ਤੇ ਗੁਰੂ ਗੋਬਿੰਦ ਸਿੰਘ ਨੇ ਸਾਜਿਆ। ਕਹਿੰਦੇ ਮਹਾਰਾਜ ਤੁਹਾਡੀ ਨਜ਼ਰ 'ਚ ਕੀ ਹੈ? ਕਹਿੰਦੇ ਤੁਹਾਡੀ ਨਜ਼ਰ 'ਚ ਵੀ ਇਹਨਾਂ ਨੂੰ ਮੈਂ ਬਣਾਇਆ, ਦਇਆ ਰਾਮ ਤੋਂ ਦਇਆ ਸਿੰਘ ਤੇ ਧਰਮਦਾਸ ਤੋਂ ਧਰਮ ਸਿੰਘ, ਇਹਨਾਂ ਨੂੰ ਮੈਂ ਬਣਾਇਆ। ਕਹਿੰਦੇ ਮੇਰੇ ਦਿਲ ਤੇ ਮੇਰੀ ਰੂਹ ਕੋਲੋਂ ਪੁੱਛੋ, ਇਹਨਾਂ ਪੰਜਾਂ ਨੇ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਇਆ। ਤੁਸੀਂ ਕਹਿੰਦੇ ਜੇ ਇਹਨਾਂ ਪੰਜਾਂ ਨੂੰ ਤੁਸੀਂ ਬਣਾਇਆ, ਕਹਿੰਦੇ ਮੇਰੀ ਸੋਚ ਇਹ ਗੱਲ ਕਹਿੰਦੀ ਆ ਵੀ ਇਹਨਾਂ ਪੰਜਾਂ ਨੇ ਮੈਨੂੰ ਬਣਾਇਆ। ਹੈਗਾ ਕਿਸੇ ਧਰਮ 'ਚ ਦੁਨੀਆ 'ਚ, ਕਿਸੇ ਮੱਤ 'ਚ, ਕਿਸੇ ਮਜ਼ਹਬ 'ਚ, ਕਿਸੇ ਧਰਮ 'ਚ, ਕਿਸੇ ਕੌਮ 'ਚ ਹੈਗਾ ਕਿਤੇ ਕਿ ਉਹ ਸ਼ਾਹੇ ਸ਼ਹਿਨਸ਼ਾਹ ਹੋਵੇ ਤੇ ਉਹ ਆਖੇ ਮੈਂ ਇਸ ਕਰਕੇ ਇਹਨਾਂ ਦੀ ਆਗਿਆ ਦਾ ਪਾਲਣ ਕਰਨਾ ਵਾ ਕਿਉਂਕਿ ਇਹਨਾਂ ਪੰਜਾਂ ਨੇ ਮੈਨੂੰ ਬਣਾਇਆ, ਇਹਨਾਂ ਪੰਜਾਂ ਨੇ ਮੈਨੂੰ ਸਾਜਿਆ। ਖਾਲਸਾ ਮੈਂ ਵੀ ਖਾਲਸਾ ਇਹਨਾਂ ਕੋਲੋਂ ਬਣਿਆ, ਮੈਂ ਪਹਿਲਾਂ ਗੋਬਿੰਦ ਰਾਏ ਸਾਂ, ਇਹਨਾਂ ਨੇ ਮੈਨੂੰ ਖਾਲਸਾ ਸਾਹਿਬ ਬਣਾ ਕੇ
5 ਘੁੱਟ ਛਕਾ ਕੇ 5 ਅੱਖਾਂ 'ਚ ਛੱਟੇ ਮਾਰ ਤੇ 5 ਉਦਾਂ ਹੀ ਕੇਸਾਂ 'ਚ ਇਹਨਾਂ ਨੇ ਚੋਲੇ ਪਾ ਕੇ ਤੇ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਇਹਨਾਂ ਨੇ ਬਣਾਇਆ। ਕਿੰਨਾ ਪਿਆਰ ਕਰਦਾ ਹੋਊਗਾ ਸਾਡੇ ਨਾਲ, ਕਿੰਨੀ ਪ੍ਰੀਤ ਹੈ ਉਹਦੀ ਸਾਡੇ ਨਾਲ। ਸੋਚ ਕੇ ਵੇਖਿਓ ਕਦੀ ਜਿਹੜੇ ਵਿਸ਼ੇ ਤੇ ਮੈਂ ਗੱਲ ਕਰ ਰਿਹਾ। ਔਰ ਇਹੋ ਜੀ ਸੱਚੀ ਪ੍ਰੀਤ ਆ ਤੁਹਾਨੂੰ ਦੁਨੀਆ 'ਚ ਕਿਤੇ ਦਲੀਲ ਨਹੀਂ ਮਿਲ ਸਕਦੀ। ਆ ਜਿਨ੍ਹਾਂ ਮੁਲਕਾਂ 'ਚ ਆਪਾਂ ਬੈਠੇ ਆ, ਅਮਰੀਕਾ 'ਚ, ਜਿੱਦਣ ਈਸਾ ਮਸੀਹ ਨੂੰ ਸਲੀਬ ਤੇ ਟੰਗਣਾ ਸੀ ਸਵੇਰੇ, ਕਿੰਨੇ ਸਾਥੀ ਸੀ ਉਹਦੇ ਨਾਲ? 13 ਸਾਥੀ ਸੀ ਉਹਦੇ ਨਾਲ। ਪਤਾ ਆਪਾਂ ਸਾਰਿਆਂ ਨੂੰ ਇਹ ਗੱਲ ਦਾ। 13 ਦੇ 13 ਰਾਤੋਂ ਰਾਤ ਭੱਜ ਗਏ, ਦੌੜ ਗਏ। ਉਹ ਬਾਜਾਂ ਵਾਲਿਆ, ਤੂੰ ਚਮਕੌਰ ਦੀ ਗੜੀ 'ਚ ਆਇਆ, ਤੇਰੇ ਨਾਲ 43, ਉਹ 13 ਸੀਗੇ ਤੇ 13 ਦੇ 13 ਰਾਤੋਂ ਰਾਤ ਭੱਜ ਗਏ। ਕੱਲਾ ਹੀ ਰਹਿ ਗਿਆ ਈਸਾ ਮਸੀਹ, ਕੱਲਾ ਹੀ ਰਹਿ ਗਿਆ ਹਜ਼ਰਤ ਈਸਾ ਮਸੀਹ, ਕੱਲਾ ਹੀ ਰਹਿ ਗਿਆ ਜੀਸਸ, ਜਿਸ ਨੂੰ ਸ਼ਹਾਦਤ ਤੋਂ ਬਾਅਦ ਕ੍ਰਾਈਸਟ ਕਹਿੰਦੇ ਆ। ਬਾਜਾਂ ਵਾਲੇ ਦਾਤੇ ਨਾਲ ਚਮਕੌਰ ਦੀ ਗੜੀ 'ਚ 43, ਇੱਕ ਵੀ ਗਿਆ ਛੱਡ ਕੇ। ਸਗੋਂ ਉਲਟਾ ਜਦੋਂ ਕੁਝ ਸਿੰਘ ਬਾਕੀ ਬਚ ਗਿਆ, ਏਦਾਂ ਪੱਲਾ ਪਾ ਕੇ ਤੇ 5 ਉਹਦੇ ਅੱਗੇ ਖਲੋ ਗਿਆ। ਐ ਗੁਰੂ ਗੋਬਿੰਦ ਸਿੰਘ, ਤੈਨੂੰ 5 ਪਿਆਰੇ ਅੱਜ ਪੰਥ ਗੁਰੂ ਦੇ ਰੂਪ ਵਿੱਚ ਹੁਕਮ ਕਰਦਾ ਵਾ, ਚਮਕੌਰ ਦੀ ਗੜੀ ਛੱਡ ਕੇ ਚਲਾ ਜਾ। ਸਿਰ ਅਸੀਂ ਕਟਾਵਾਂਗੇ, ਤਲਵਾਰਾਂ ਅਸੀਂ ਖਾਵਾਂਗੇ, ਤੀਰ ਅਸੀਂ ਸੀਨਿਆਂ 'ਚ ਖਾਵਾਂਗੇ, ਲਹੂ ਅਸੀਂ ਡੋਲਾਂਗੇ ਆਪਣਾ ਤੇ ਸ਼ਹਾਦਤ ਤੇ ਜਾਮ ਅਸੀਂ ਪੀਵਾਂਗੇ, ਕਿਉਂਕਿ ਅਸੀਂ ਸ਼ਹੀਦ ਹੋ ਗਏ ਤੇ ਸਾਡੇ ਵਰਗੇ ਲੱਖਾਂ ਪੈਦਾ ਕਰ ਲੇਗਾ। ਤੂੰ ਅੱਜ ਸ਼ਹੀਦ ਹੋ ਗਿਆ ਸ਼ਾਹੇ ਸ਼ਹਿਨਸ਼ਾਹ ਬਾਜਾਂ ਵਾਲੇ, ਤੈਨੂੰ ਪੈਦਾ ਕਰਨ ਲਈ ਮਾਂ ਗੁਜਰੀ ਦੂਜੀ ਕਿੱਥੋਂ ਲਿਆਵਾਂਗੇ? ਇੱਕੋ ਹੀ ਆ ਧਰਤੀ ਦੇ ਉੱਤੇ ਜਿਹਨੇ ਕੁੱਖ ਤੋਂ ਪੈਦਾ ਕੀਤਾ। ਗਿਆ ਕੋਈ ਛੱਡ ਕੇ? 43 ਸੀ ਉਹ, ਚਿੱਤ ਰੱਖਣਾ। 40 ਸ਼ਹੀਦ ਹੋਏ ਆ, 5 ਪਿਆਰਿਆਂ ਚੋਂ 3 ਪਿਆਰੇ ਤੇ 2 ਵੱਡੇ ਸਾਹਿਬਜ਼ਾਦੇ, 3 ਕਲਗੀਧਰ ਪਾਤਸ਼ਾਹ ਦੇ ਨਾਲ ਚਮਕੌਰ ਦੀ ਗੜੀ ਛੱਡ ਕੇ ਗਏ ਆ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ, ਇਹ 3 ਸਿੰਘ ਮਹਾਰਾਜ ਦੇ ਨਾਲ ਗਏ ਆ ਚਮਕੌਰ ਦੀ ਗੜੀ ਛੱਡਣ ਵੇਲੇ। 43 ਚੋਂ ਇੱਕ ਵੀ ਨਹੀਂ ਘਰ ਨੂੰ ਗਿਆ। ਕਿਉਂ? ਪ੍ਰੀਤ ਦੀ ਗੱਲ ਮੈਂ ਕਰ ਰਿਹਾ। ਦੁਨਿਆਵੀ ਪ੍ਰੀਤਾਂ ਜਿਹੜੀਆਂ ਆ, ਪਿਆਰ ਆ, ਇੱਕ ਅੰਗੀ ਪ੍ਰੀਤ ਹੈ। ਮੱਛੀ ਪਾਣੀ ਨਾਲ ਪਿਆਰ ਕਰਦੀ ਆ, ਪਾਣੀ ਮੱਛੀ ਨੂੰ ਕੋਈ ਪਿਆਰ ਨਹੀਂ ਕਰਦਾ। ਚਕੋਰ ਚੰਦਰਮਾ ਵੱਲ ਸਾਰੀ ਰਾਤ ਤੱਕਦੀ ਰਹਿੰਦੀ, ਚੰਦਰਮਾ ਬਾਰੇ ਕਦੀ ਨਹੀਂ ਕਿਸੇ ਨੇ ਕਿਹਾ ਵੀ ਉਹ ਵੀ ਚਕੋਰ ਨੂੰ ਪਿਆਰ ਕਰਦਾ ਵਾ। ਗੁਰੂ ਗ੍ਰੰਥ ਸਾਹਿਬ 'ਚ ਇੱਕ ਦਲੀਲ ਆਈ ਜੀ, ਇਹ 2 ਪਾਸੜ ਪ੍ਰੀਤ ਹੈ। ਵੇਖੋ, ਸਾਇੰਸ ਨੂੰ ਇਹ ਅੱਜ ਪਤਾ ਲੱਗੀ ਹੋਏਗੀ ਗੱਲ ਕੁਝ ਸਾਲ ਪਹਿਲਾਂ। ਗੁਰੂ ਨਾਨਕ ਨੇ 500 ਸਾਲ ਪਹਿਲਾਂ ਇਹ ਗੱਲ ਕਹੀ ਆ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਤੁਸੀਂ ਹੈਰਾਨ ਹੋਗੇ ਕਿਹੜੀ ਪ੍ਰੀਤ ਹੈ ਜਿਹੜੀ 2 ਪਾਸੜ ਗੁਰੂ ਗ੍ਰੰਥ ਸਾਹਿਬ 'ਚ ਆਈ ਆ। ਰੇ ਮਨ ਐਸੀ ਹਰਸਿਉ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਆ ਵਟਣ ਆਪੇ ਖਾਵੇ, ਦੁੱਧ ਕੋ ਖਪਣ ਨਾ ਦੇ। ਕਹਿੰਦੇ ਇਦਾਂ ਦਾ ਆਪਣੇ ਮਾਲਕ ਦੇ ਨਾਲ, ਰੱਬ ਨਾਲ, ਗੁਰੂ ਨਾਲ ਪ੍ਰੀਤ ਪਾ ਜਿਵੇਂ ਪਾਣੀ ਤੇ ਦੁੱਧ ਦੀ ਪ੍ਰੀਤ ਹੈ। ਪਾਣੀ ਤੇ ਦੁੱਧ ਦਾ ਪਿਆਰ। ਸੁਣਿਓ ਧਿਆਨ ਨਾਲ, ਦੁੱਧ ਦੇ ਵਿੱਚ ਪਾਣੀ ਹੋ ਗਿਆ ਮਿਕਸ, ਪਾਣੀ ਰਲ ਗਿਆ ਦੁੱਧ 'ਚ, ਤੇ ਜਿੰਨਾ ਮੁੱਲ ਦੁੱਧ ਦਾ ਸੀ ਉਹਨਾਂ ਮੁੱਲ ਪਾਣੀ ਦਾ ਹੋ ਗਿਆ। ਹੁਣ ਉਸੇ ਰੇਟ ਤੇ ਵਿਕਣ ਲੱਗ ਪਿਆ, ਇੱਕੋ ਪ੍ਰਾਈਸ ਹੋ ਗਈ। ਤੇ ਜਿੰਨਾ ਸਤਿਕਾਰ ਦੁੱਧ ਦਾ, ਉਹਨਾਂ ਹੀ ਸਤਿਕਾਰ ਹੁਣ ਪਾਣੀ ਦਾ ਹੋਣ ਲੱਗ ਪਿਆ। ਮਤਲਬ ਮੇਨ ਇੱਕੋ ਜਿਹੇ ਹੋ ਗਏ ਨਾ, ਹੁਣ ਦੋਵੇਂ ਸੇਮ ਹੋ ਗਏ। ਤੇ ਜਦੋਂ ਪਾਣੀ ਦੀ ਵਧੀ ਨਾ ਕਦਰ ਤੇ ਮੁੱਲ ਹੋ ਗਿਆ ਉਹਦੇ ਬਰਾਬਰ, ਤੇ ਪਾਣੀ ਕਹਿੰਦਾ ਉਹ ਦੁੱਧ ਮਿੱਤਰਾ, ਕਦਰ ਤੇ ਮੇਰੀ ਪਵਾਈ, ਆਪਣੇ ਬਰਾਬਰ ਖੜਾ ਕਰ ਲਿਆ, ਆਪਣੇ ਜਿੰਨਾ ਮੁੱਲ ਪਵਾਤਾ ਹੀ ਮੇਰਾ, ਪਰ ਕਦੀ ਸਮਾਂ ਆਇਆ ਮੈਂ ਤੇਰਾ ਕਰਜ਼ਾ ਲਾਉਂਗਾ। ਜੇ ਪਿਆਰ ਦਿੱਤਾ ਇੱਥੇ, ਦੁੱਧ ਕਹਿੰਦਾ ਠੀਕ ਹੈ, ਜਦੋਂ ਸਮਾਂ ਆਊਗਾ ਵੇਖ ਲਾਂਗੇ। ਗੁਰੂ ਨਾਨਕ ਸਾਹਿਬ ਕਹਿ ਰਹੇ ਗੱਲ ਸ੍ਰੀ ਰਾਗ 'ਚ, ਜਦੋਂ ਦੁੱਧ ਨੂੰ ਉਬਲਣ ਵਾਸਤੇ ਰੱਖਿਆ ਨਾ ਚੁੱਲ੍ਹੇ ਤੇ, ਪਤੀਲਾ ਰੱਖਦਾ ਚੁੱਲ੍ਹੇ ਤੇ ਤੇ ਥੱਲੇ ਬਾਲਤੀ ਅੱਗ, ਜਦੋਂ ਥੋੜਾ ਜਿਹਾ ਸੇਕ ਚੜਿਆ ਨਾ ਪਤੀਲੇ ਨੂੰ ਤੇ ਪਾਣੀ ਬੋਲ ਪਿਆ, ਕਹਿੰਦਾ ਉਹ ਮਿੱਤਰਾ ਤੇਰਾ ਕਰਜ਼ਾ ਲਾਉਣ ਦਾ ਵੇਲਾ ਆ ਗਿਆ। ਤੇ ਦੁੱਧ ਕਹਿੰਦਾ ਕੀ ਕਰੇਗਾ? ਕਹਿੰਦਾ ਤੈਨੂੰ ਸੜਨ ਵਾਸਤੇ ਰੱਖਤਾ ਹੀ ਚੁੱਲ੍ਹੇ ਤੇ, ਤੈਨੂੰ ਉਬਲਣ ਵਾਸਤੇ ਧਰਤਾ ਹੀ ਅੱਗ ਤੇ ਪੁੱਛਿਆ ਫੇਰ? ਕਹਿੰਦਾ ਸੱਜਣਾ, ਪਾਣੀ ਕਹਿੰਦਾ ਸੱਜਣਾ ਜਿੰਨੀ ਦੇਰ ਮੈਂ ਬੈਠਾ ਤੈਨੂੰ ਸੇਕ ਨਹੀਂ ਲੱਗਣ ਦਿੰਦਾ, ਜਿੰਨੀ ਦੇਰ ਮੈਂ ਬੈਠਾ ਤੈਨੂੰ ਨਹੀਂ ਸੜਨ ਦਿੰਦਾ, ਤੇਰੇ ਤੋਂ ਪਹਿਲਾਂ ਮੈਂ ਸੜੂੰਗਾ। ਪਹਿਲਾਂ ਦੁੱਧ ਚੋਂ ਪਾਣੀ ਸੜਦਾ, ਭਾਫ ਬਣਦੀ ਜਿਹੜੀ ਤੁਹਾਡੀ ਨਿਕਲਦੀ ਨਾ। ਗੁਰੂ ਨਾਨਕ ਦੇਵ ਸਾਹਿਬ ਨੇ 500 ਸਾਲ ਪਹਿਲਾਂ ਕਹੀ ਇਹ ਗੱਲ।
ਰੇ ਮਨ ਐਸੀ ਹਾਰਸਿਓ ਪ੍ਰੀਤ ਕਰ, ਮਨਾ ਰੱਬ ਨਾਲ ਇਦਾਂ ਦੀ ਪ੍ਰੀਤ ਪਾ, ਗੁਰੂ ਨਾਲ ਇਦਾਂ ਦਾ ਪਿਆਰ ਕਰ, ਜੈਸੀ ਜਲ ਦੁੱਧ ਹੋਏ। ਜਿਵੇਂ ਜਲ ਤੇ ਦੁੱਧ ਦੀ ਪ੍ਰੀਤ ਆ, ਕਿਹੋ ਜਿਹੀ ਹੈ ਜੀ ਇਹ? ਆ ਵਟਣ ਆਪੇ ਖਵੈ। ਆ ਵਟਣ ਦਾ ਅਰਥ ਹੁੰਦਾ ਉਬਾਲਾ ਆਉਣਾ, ਉਬਲਣਾ ਕਿਸੇ ਦਾ। ਆ ਵਟਣ ਆਪੇ ਖਵੈ, ਖਵੈ ਦਾ ਅਰਥ ਹੁੰਦਾ ਸਹਾਰਨਾ, ਸਹਿਣਾ। ਕਹਿੰਦੇ ਉਹ ਪਾਣੀ ਆ ਜਿਹੜਾ ਉਹ ਉਬਾਲਾ ਸੇਕ ਆਪ ਸਹਾਰਦਾ ਆ। ਦੁੱਧ ਕੋ ਖਪਣ ਨਾ ਦੇ, ਆਪਣੇ ਹੁੰਦਿਆਂ ਦੁੱਧ ਨੂੰ ਸੜਨ ਨਹੀਂ ਦਿੰਦਾ। ਮੈਂ ਗੱਲ ਕਰ ਰਿਹਾ ਸਾਂ ਉਹਦੇ 13 ਦੇ 13 ਜੀਸਸ ਦੇ ਨਾਲ ਦੇ ਗਏ ਛੱਡ। ਧੰਨ ਗੁਰੂ ਤੇਗ ਬਹਾਦਰ ਸਾਹਿਬ ਲੋਹੇ ਦੇ ਪਿੰਜਰੇ 'ਚ ਬੰਦ ਚਾਂਦਨੀ ਚੌਂਕ ਦੇ ਚੁਰਾਹੇ 'ਚ। ਆਓ ਸਾਹਮਣੇ ਮਤੀ ਦਾਸ, ਸਾਹਮਣੇ ਸਤੀ ਦਾਸ ਤੇ ਭਾਈ ਦਿਆਲਾ ਦੌੜ ਗਏ ਕਿਤੇ, ਉਹ ਭੱਜ ਗਏ। ਭੱਜਣਾ ਦੇ ਇੱਕ ਪਾਸੇ ਰਿਹਾ, ਲਾਲਚ ਮਿਲਣ ਦੇ ਉਹ ਤੁਹਾਨੂੰ ਨਵਾਬੀਆਂ ਦੇ ਦਿੰਦੇ, ਦੱਸੋ ਮਹਿਲ ਮਾੜੀਆਂ ਕੀ ਚਾਹੀਦਾ। ਗੁਰੂ ਤੇਗ ਬਹਾਦਰ ਦੀ ਸਿੱਖੀ ਛੱਡ ਕੇ ਸਾਡੇ ਨਾਲ ਰਲ ਜੋ, ਪਿੱਠ ਕਰ ਦੋ ਗੁਰੂ ਤੇਗ ਬਹਾਦਰ ਵੱਲ। ਕਿਉਂ ਕੀ ਕਹਿੰਦੇ ਆ? ਕਹਿੰਦੇ ਆਰਾ ਚਲਾ ਜਲਾਦਾ, ਆਰਾ ਚਲਾ, ਪਰ ਚਿਹਰਾ ਗੁਰੂ ਤੇਗ ਬਹਾਦਰ ਸਾਹਿਬ ਵੱਲ ਕਰਦੇ। ਆਖਰੀ ਦਮ ਤੱਕ ਗੁਰੂ ਦਾ ਦੀਦਾਰ ਮੇਰੇ ਦਿਲ ਵਿੱਚ ਵੀ ਰਵੇ ਤੇ ਮੇਰੀਆਂ ਅੱਖੀਆਂ ਵਿੱਚ ਵੀ ਰਵੇ। ਸਾਚੀ ਪ੍ਰੀਤ ਹਮ ਤੁਮ ਸਿਓ ਚੋਰੀ, ਕਿਤੇ ਨਹੀਂ ਗਏ ਪਿੱਠ ਦੇ ਕੇ। ਅੱਜ ਦੇ ਸਿੱਖਾ ਮਾਫ ਕਰਿਓ, ਅੱਜ ਗੁਰਦੁਆਰਿਆਂ 'ਚ ਹੀ ਪ੍ਰਚਾਰ ਕਰਨ ਵਾਸਤੇ, ਮੈਂ ਇੱਕ ਪ੍ਰਚਾਰਕ ਹੋਣ ਦੇ ਨਾਤੇ ਗੱਲ ਕਰ ਰਿਹਾ ਤੇ ਇੱਕ ਪ੍ਰਚਾਰਕ ਹੋਣ ਦੇ ਨਾਤੇ ਬੇਨਤੀ ਕਰ ਰਿਹਾ, ਅੱਜ ਗੁਰਦੁਆਰਿਆਂ 'ਚ ਬਹਿ ਕੇ ਸਿੱਖਾਂ ਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਵੀ ਸਿੱਖ ਬਣੋ। ਗੁਰਦੁਆਰੇ ਕਿਹਨੇ ਆਉਣਾ? ਸਿੱਖਾਂ ਨੇ। ਤੇ ਅੱਜ ਸਿੱਖਾਂ ਨੂੰ ਕੀ ਕਹਿ ਰਹੇ? ਸਿੱਖ ਬਣੋ, ਸਿੱਖੀ ਕਮਾਓ। ਕਿਉਂ ਕਹਿਣਾ ਪੈ ਰਿਹਾ? ਕਿਉਂਕਿ ਥੋੜੇ ਜਿਹੇ ਭੁੱਲਦੇ ਜਾ ਰਹੇ ਹਾਂ। ਗੁਰੂ ਕਿਹਾ ਸਿੱਖਾ, ਗੁਰੂ ਦੀ ਸਿੱਖੀ ਨੂੰ ਸੰਭਾਲ। ਗੁਰੂ ਨੇ ਤੇ ਕਿਹਾ ਸੀ ਬੰਦੇ ਖੋਜ ਦਿਲ ਹਰ ਰੋਜ਼। ਰੋਜ਼ ਰਾਤ ਨੂੰ ਸੌਣ ਲੱਗਿਆ ਪੈਸੇ ਧੇਲੇ ਦਾ ਹਿਸਾਬ ਕਿਤਾਬ ਕਰਦਾ ਵੀ ਅੱਜ ਕਿੰਨੇ ਵੱਡੇ, ਅੱਜ ਕਿੰਨੇ ਆਏ ਆ। ਜੇ ਨਹੀਂ ਤੇ ਘੱਟੋ ਘੱਟ ਹਫ਼ਤੇ ਬਾਅਦ ਹੀ ਹਿਸਾਬ ਕਿਤਾਬ ਕਰਦਾ, ਹਫ਼ਤੇ ਬਾਅਦ ਨਹੀਂ ਤੇ ਮਹੀਨੇ ਬਾਅਦ ਹੀ ਕਰਦਾ ਹੋਏਗਾ। ਗੁਰੂ ਤੇ ਕਹਿੰਦਾ ਖੋਜ ਦਿਲ ਹਰ ਰੋਜ਼ ਖੋਜ ਕਰ। ਜੇ ਹਰ ਰੋਜ਼ ਨਹੀਂ ਤੇ ਬੰਦਿਆ ਆ ਸਾਲ ਲੰਘ ਗਿਆ 2021, ਘੱਟੋ ਘੱਟ ਸਾਲ ਬਾਅਦ ਹੀ ਆਪਣੀ ਸਵੈ ਪੜਚੋਲ ਕਰ ਲਾ। ਕਿਆ ਤੈ ਖਟਿਆ ਕਹਾਂ ਗਵਾਇਆ, ਕਿੱਥੇ ਕਿ ਜੇ ਖਲੋਤਾ। ਕੋਈ ਆਖੇ ਅੱਜ ਤੋਂ ਮੈਂ ਜਪਜੀ ਸਾਹਿਬ ਦਾ ਪਾਠ ਅਗਲੇ ਸਾਲ 'ਚ ਰੋਜ਼ ਕਰਿਆ ਕਰੂੰਗਾ। ਕੋਈ ਕਹੇ ਮੈਂ ਮੂਲ ਮੰਤਰ ਰੋਜ਼ ਪੜਿਆ ਕਰੂੰਗਾ, ਮੈਂ 10 ਮਿੰਟ ਵਾਹਿਗੁਰੂ ਵਾਹਿਗੁਰੂ ਕਰਿਆ ਕਰੂੰਗਾ। ਕੋਈ ਕਹੇ ਮੈਂ ਨਸ਼ਾ ਪੱਤਾ ਹੀ ਛੱਡੂੰਗਾ, ਮੈਂ ਝੂਠ ਬੋਲਣਾ ਹੀ ਛੱਡੂੰਗਾ। ਕੁਝ ਨਾ ਕੁਝ ਤੇ ਕਮਾ ਕੇ ਗੁਰੂ ਦੀ ਹਜ਼ੂਰੀ ਵਿੱਚੋਂ ਜਾ, ਤਾਂ ਕਿ ਆਉਣ ਵਾਲਾ ਸਾਲ ਖੁਸ਼ੀਆਂ ਤੇ ਖੇੜਿਆਂ ਭਰਿਆ ਮੇਰਾ ਸਤਿਗੁਰ ਤੇਰੇ ਵਾਸਤੇ ਲੈ ਕੇ ਆਵੇ। ਸਮੇਂ ਦੀ ਸਮਾਪਤੀ ਹੈ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੇ, ਤਾਂ ਕਿ ਆਉਣ ਵਾਲੀ ਜ਼ਿੰਦਗੀ ਸਾਡੀ ਸੋਹਣੀ ਤੇ ਸੁਹਾਵਣੀ ਬਣ ਸਕੇ। ਸਰਬੱਤ ਦੇ ਭਲੇ ਵਾਸਤੇ 12 ਵਜੇ ਅਰਦਾਸ ਕਰਾਂਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਸੇ ਤਰ੍ਹਾਂ ਚੌਂਕੜੇ ਲਗਾ ਕੇ ਜੇ ਕੋਈ ਜਲ ਪਾਣੀ ਕਈਆਂ ਨੇ ਛਕਣ ਤੋਂ ਬਾਅਦ ਗੁਰੂ ਦੀ ਹਜ਼ੂਰੀ 'ਚ ਪਾਤਸ਼ਾਹ ਉੱਪਰ ਫੁੱਲਾਂ ਦੀ ਵਰਖਾ ਕਰਕੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕਰਾਂਗੇ। ਸਭਨਾਂ ਨੇ ਹਾਜ਼ਰੀਆਂ ਲਵਾਉਣੀਆਂ। ਬਾਰ-ਬਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ। 9 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੀ 9 ਜਨਵਰੀ ਨੂੰ ਆ ਰਿਹਾ। ਅੰਮ੍ਰਿਤ ਸੰਚਾਰ ਵੀ ਹੁਣ ਸਭਨਾਂ ਨੇ ਹਾਜ਼ਰੀਆਂ ਭਰਨੀਆਂ। ਸਭਨਾਂ ਨੇ ਗੁਰੂ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰਨੀਆਂ। ਬਹੁਤਾ ਸਮਾਂ ਨਾ ਲਵਾਂ, ਇੱਥੇ ਹੀ ਦਾਸ ਦੀ ਸਮੇਂ ਦੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਭ ਦਾ ਧੰਨਵਾਦ। ਆਉਣ ਵਾਲੇ ਨਵੇਂ ਸਾਲ 2022 ਨੂੰ ਜੋ ਆਮਦ ਤੇ ਆਪ ਗੁਰੂ ਕੀ ਗੋਦ ਵਿੱਚ ਜੁੜ ਕੇ ਬੈਠੇ ਹੋ, ਲੱਖ ਲੱਖ ਵਧਾਈਆਂ। ਆਓ ਬਣੇ ਹੋਏ ਪ੍ਰੋਗਰਾਮ ਮੁਤਾਬਕ ਜਿੱਥੇ ਹੋਰ ਸਤਿਕਾਰਯੋਗ ਸ਼ਖਸੀਅਤਾਂ ਸਾਰੇ ਤੁਸੀਂ ਗੁਰੂ ਦੀ ਪਾਵਨ ਗੋਦ ਦੇ ਵਿੱਚ ਜੁੜ ਕੇ ਬੈਠੇ ਹੋ। ਸਤਿਕਾਰਯੋਗ ਸਰਦਾਰ ਗੁਰਦੇਵ ਸਿੰਘ ਜੀ ਕੰਗ ਔਰ ਗੁਰਦੁਆਰਾ ਸਾਹਿਬ ਦੀ ਮੌਜੂਦਾ ਸਾਰੇ ਹੀ ਸਤਿਕਾਰਯੋਗ ਪ੍ਰਬੰਧਕ ਸਾਹਿਬਾਨ ਗੁਰੂ ਕੀ ਹਜ਼ੂਰੀ 'ਚ ਜੁੜ ਬੈਠੇ ਹੋ। ਤੋ ਸਾਧ ਸੰਗਤ ਬਣੇ ਹੋਏ ਪ੍ਰੋਗਰਾਮ ਮੁਤਾਬਕ ਸੰਗਤਾਂ ਨੂੰ ਨਵੇਂ ਸਾਲ ਦੀ ਆਮਦ ਦੇ ਉੱਤੇ ਕੁਝ ਸਮੇਂ ਵਾਸਤੇ ਸਾਡੇ ਸਤਿਕਾਰਯੋਗ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਮੁੱਖ ਸੇਵਾਦਾਰ ਸਰਦਾਰ ਦਵਿੰਦਰ ਸਿੰਘ ਜੀ ਬੋਪਰ ਰਾਏ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ ਤੇ ਆ ਕੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਸੰਗਤਾਂ ਦਾ ਧੰਨਵਾਦ ਵੀ ਕਰਨਗੇ, ਜੀ ਆਇਆਂ ਵੀ ਕਹਿਣਗੇ। ਨਵੇਂ ਸਾਲ ਦੀ ਆਮਦ ਤੇ ਆਪ ਸੰਗਤਾਂ ਨੂੰ ਵਧਾਈਆਂ ਦੇਣ ਵਾਸਤੇ ਹਾਜ਼ਰ ਹੋਏ ਹਨ। ਤੋ ਸਟੇਜ ਤੇ ਸੁਭਾਇਮਾਨ ਹਨ। ਆਓ ਸਤਿਕਾਰਯੋਗ ਸਰਦਾਰ ਦਵਿੰਦਰ ਸਿੰਘ ਜੀ ਬੋਪਰ ਰਾਏ, ਮੁੱਖ ਸੇਵਾਦਾਰ ਗੁਰੂ ਘਰ ਦੇ ਤਿੰਨਾਂ ਪਾਸੋਂ ਵਿਚਾਰਾਂ ਸਰਵਣ ਕਰਦੇ ਹਾਂ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਰ ਸ਼ਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦ ਆਨੰਦ ਮਾਰੇ ਗੁਰੂ ਪਿਆਰੀ ਸਾਧ ਸੰਗਤ ਜੀ,
आओ गज के फतेह बुलाओ, कोई भी रसना वांझी ना रहे। बुलाओ फतेह। वाहिगुरू जी का खालसा, वाहिगुरू जी की फतेह। जिस तरह ਆਪਾਂ ਸਾਰੇ ਜਾਣਦੇ ਹਾਂ ਕਿ ਅੱਜ 2021 ਦਾ ਲਾਸਟ ਦਿਨ ਆ, ਬਲਕਿ ਕੁਝ ਮਿੰਟ ਹੀ ਰਹਿ ਗਏ ਆ, 55-56 ਮਿੰਟ। ਤੇ ਆਉਣ ਵਾਲੇ ਸਾਲ 2022 ਨੂੰ ਜੀ ਆਇਆਂ ਕਹਿਣ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਹਾਂ। ਪੂਰੇ ਸੰਸਾਰ ਦੇ ਵਿੱਚ ਹਰ ਇੱਕ ਦਾ ਆਪੋ ਆਪਣਾ ਤਰੀਕਾ ਵਾ ਨਵਾਂ ਸਾਲ ਮਨਾਉਣ ਦਾ, ਪਰ ਮੇਰੇ ਸੱਚੇ ਪਾਤਸ਼ਾਹ ਨੇ ਸਾਨੂੰ ਸਾਡੇ ਤੇ ਬਖਸ਼ਿਸ਼ ਕੀਤੀ ਆ ਕਿ ਅਸੀਂ ਜਿੰਨੇ ਵੀ ਗੁਰੂ ਘਰਾਂ 'ਚ ਅੱਜ ਜਿੱਥੇ ਜਿੱਥੇ ਵੀ ਹੈਗੇ ਨੇ, ਗੁਰੂ ਮਹਾਰਾਜ ਦੀ ਕਿਰਪਾ ਸਦਕਾ ਗੁਰੂ ਮਹਾਰਾਜ ਦੀ ਗੋਦ ਦੇ ਵਿੱਚ ਬਹਿ ਕੇ ਤੇ ਨਵੇਂ ਸਾਲ ਦੀ ਉਡੀਕ ਕਰਨ ਰਹੇ ਹਾਂ ਤੇ ਨਵੇਂ ਸਾਲ ਨੂੰ ਜੀ ਆਇਆਂ ਆਖਣ ਵਾਸਤੇ ਅਰਦਾਸ ਕਰਨੀ ਆ। ਅਰਦਾਸ ਇਹ ਵੀ ਕਰਨੀ ਆ ਕਿ ਸੱਚੇ ਪਾਤਸ਼ਾਹ 2021 ਤੇਰੇ ਭਾਣੇ ਵਿੱਚ ਬੀਤਿਆ, ਬੜੇ ਜਾਨੀ ਮਾਲੀ ਨੁਕਸਾਨ ਹੋਏ ਨੇ, ਉਹਦਾ ਭਾਣਾ ਸੀ। ਮਹਾਰਾਜ ਤੇਰੇ ਭਾਣੇ 'ਚ ਹੋਇਆ ਵਾ, ਬੜੇ ਮਾੜੇ ਚੰਗੇ ਕੰਮ ਹੋਏ ਨੇ, ਉਹਨਾਂ ਤੇ ਪਰਦਾ ਪਾਉਣਾ। ਨਵੇਂ ਸਾਲ ਦੇ ਵਿੱਚ ਗੁਰੂ ਮਹਾਰਾਜ ਆਪਣੇ ਚਰਨਾਂ ਨਾਲ ਜੋੜੀ ਰੱਖਣਾ, ਗੁਰੂ ਘਰ ਦੀ ਪ੍ਰੀਤ ਬਖਸ਼ਣੀ, ਬਾਣੀ ਬਾਣੇ ਨਾਲ ਜੋੜਨਾ, ਅੰਮ੍ਰਿਤ ਦੀ ਦਾਤ ਬਖਸ਼ਣੀ। ਇਹ ਅਸਾਂ ਅਰਦਾਸ ਕਰਨੀ ਆ। ਜਿਸ ਤਰ੍ਹਾਂ ਆਪਾਂ ਸੁਣਦੇ ਆ ਕਿ ਹਮੇਸ਼ਾ ਹੀ ਨਵੇਂ ਸਾਲ ਤੇ ਨਵੇਂ ਦਿਨ ਤੇ ਆਪਾਂ ਆਪਣੇ ਆਪ ਨਾਲ ਪ੍ਰੋਮਿਸ ਕਰਦੇ ਆ ਕਿ ਮੈਂ 2021 'ਚ ਆਹ ਕੰਮ ਕੀਤਾ ਤੇ 2022 'ਚ ਮੈਂ ਆਹ ਕਰਨਾ। ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਅਰਦਾਸ ਇਹ ਕਰਨੀ ਕਿ ਮਹਾਰਾਜ ਬਾਣੀ ਬਾਣੇ ਦੇ ਨਾਲ ਜੋੜੀ, ਅੰਮ੍ਰਿਤ ਵੇਲਾ ਸਾਂਭਣ ਦੀ ਜਾਚ ਆ ਜੇ, ਪਰ ਅੰਮ੍ਰਿਤ ਵੇਲਾ ਸਾਂਭਾਂਗੇ ਫੇਰ ਜੇ ਸੌਣ ਦਾ ਟਾਈਮ ਸਾਂਭਾਂਗੇ ਤੇ, ਜੇ ਟਾਈਮ ਨਾਲ ਸੌਵਾਂਗੇ ਤੇ ਟਾਈਮ ਨਾਲ ਉੱਠਾਂਗੇ। ਅਰਦਾਸ ਕਰਨੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਆਉਣ ਵਾਲਾ ਟਾਈਮ ਜਿਹੜਾ ਵਾ ਤੇਰੇ ਭਾਣੇ 'ਚ ਚੜ੍ਹਦੀ ਕਲਾ ਨਾਲ ਬੀਤੇ, ਤੰਦਰੁਸਤੀਆਂ ਬਖਸ਼ੇ। ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਵਾ ਕਿ ਜਿਹੜੇ ਆਪ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਨਵੇਂ ਸਾਲ ਦੀ ਆਮਦ ਵਾਸਤੇ ਜੁੜੇ ਆ। ਜਿਹੜੀਆਂ ਜਿਹੜੀਆਂ ਵੀ ਭਾਵਨਾਵਾਂ ਦੇ ਨਾਲ ਤੁਸੀਂ ਗੁਰੂ ਘਰ ਆਏ ਜੇ, ਮਹਾਰਾਜ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰੇ, ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਬਾਣੀ ਨਾਲ ਜੋੜੇ। ਇੱਕ ਦੋ ਅਨਾਉਂਸਮੈਂਟਾਂ ਨੇ, ਜਿਸ ਤਰ੍ਹਾਂ ਸਾਡੇ ਹੈੱਡ ਗ੍ਰੰਥੀ ਗਿਆਨੀ ਧਰਮਵੀਰ ਸਿੰਘ ਜੀ ਕਹਿ ਕੇ ਗਏ ਆ ਕਿ 9 ਤਰੀਕ ਨੂੰ ਅਗਲੇ ਐਤਵਾਰ ਅੰਮ੍ਰਿਤ ਸੰਚਾਰ ਆ। ਬੜੀ ਵਧੀਆ ਸ਼ੁਰੂਆਤ ਹੋਣ ਜਾ ਰਹੀ ਆ। ਜਿਨ੍ਹਾਂ ਨੇ ਅਜੇ ਖੰਡੇ ਬਾਟੇ ਦੀ ਪੌਲ ਨਹੀਂ ਲਈ, ਆਓ ਜੀਵਨ ਸਫਲਾ ਕਰੋ ਆਪਣਾ। ਸਵਾਸਾਂ ਦਾ ਕੋਈ ਪਤਾ ਨਹੀਂਗਾ ਹੁੰਦਾ, ਗੁਰੂ ਵਾਲੇ ਬਣੀਏ, ਬਾਣੀ ਬਾਣੇ ਦੇ ਧਾਰਨੀ ਹੋਈਏ। ਵਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਅਰਦਾਸ ਕਰਨੀ ਆ ਕਿ ਤੇਰੇ ਨਾਮ ਦੀ ਪਿਆਸ ਲੱਗ ਜੇ, ਤੇਰੇ ਨਾਮ ਦੀ ਭੁੱਖ ਲੱਗ ਜੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ। ਦੂਸਰੀ ਬੇਨਤੀ ਇਹ ਆ ਕਿ ਆਪਾਂ ਸਾਰੇ ਜਾਣਦੇ ਆ ਕਿ ਕੋਵਿਡ ਜਿਹੜਾ ਵਾ ਭਿਆਨਕ ਬਿਮਾਰੀ ਜਿਹੜੀ ਆ ਬੜੇ ਜ਼ੋਰਾਂ ਦੇ ਨਾਲ ਫਿਰ ਆਈ ਆ, ਵਾਪਸ ਆਈ ਆ। ਬੇਨਤੀ ਆ ਆਪ ਸਭ ਨੂੰ
कि मास्क जिहड़ा वा उहदी वरतों करो, हैंड सैनिटाइज करो, क्योंकि तकरीबन लाख के बराबर केस हो जाता वा न्यूयॉर्क का। बड़ी तादाद दे विच साड़ियाँ अपनियां बड़ियां जानन वालियां फैमिलियां जिहड़ियां वा उस इह तो प्रभावित होईयां ने। कोशिश करो वध तो वध सोशल डिस्टेंस रखने की, मास्क पा के रहने की, क्योंकि ये आपां सारिਆਂ ने बड़ा भयानक समा पहलों वेख्या वा ते आने वाले समय दे विच महाराज जी इन्हां बलावां तो बचाई रखे। दूसरी बेनती है कि नवें साल के कैलेंडर जिहड़े छपवाए ने वो बाहर बिल्कुल पे ने डोर के लागे। जो आप दीवान हाल चों बाहर निकलते हैं, वो बेनती है कि सारे आप सब माई भैन भाई ने कैलेंडर लैके जाने आ, ताकि आप दे सब दे कोल जिहड़े गुरु घर के प्रोग्राम आ वो लीके ने, वो आप सब नूं पता लगता रहेगा। संगरांद का, मस्या का, हर प्रोग्राम जिहड़े आ सवेर का टाइम कितने बजे तक है, रह रास्ता नितनेम का। सो आप सब ने कैलेंडर भी लैके जाने आ। एक गुरुद्वारे वालों बुक छपाई गई सी यार अल्लाह खां जोगी दी, जिन्हें गुरु गोबिंद सिंह जी बारे ते साहिबजादियां बारे बड़ी डिटेल नाल लिखिया सी। पढ़न वाली बुक आ। उहदी सिख कल्चर सोसाइटी नूं जिहड़ी कीमत आ तकरीबन $20 पई आ। वो पढ़न वाली बुक आ। बेनती आ कि वो वध तो वध बुक जिहड़ी आ लैके जाओ तो वो आप पढ़ो तो बच्चों नूं पढ़ाओ। किवें किवें बच्चे साडे भरावां नूं साहिबजादियां नूं गुरु गोबिंद सिंह के पुत्रां नूं किवें किवें लालच दिते गए सी ते उन्हां किदां अपनी जुत्ती दे नोक ते ठुकराया हर चीज़ नूं। 2 तरीक नूं परसों कोविड टेस्ट होण जा रहा वा। आप सब अपने आंढ गुआंढ भैन भरावां नूं दस्सो, क्योंकि कोविड करके स्पैशल अपॉइंटमेंट लई सी उन्हां दे कोल सिटी वालियां कोलों कि कोविड का बहुत जोर है, तो जिन्हें भी आप तुसीं वध तो वध टैसट करा सकते जी जरूर उन्हां को कराओ। 9 तरीक नूं बूस्टर वैक्सीन लगनी आ अगले संडे 9 तरीक नूं, जिस दिन अमृत संचार है अगले संडे नूं, उस दिन फाइजर का बूस्टर लगना वा। जिन्ना भी भैन भरावां ने अपनी जिहड़ी 3rd डोज आ वो लैनी है तो लै सकते हैं। ये जिहड़ा मैसेज है होरनां तक भी पहुँचाओ। फिर तो आप समुचिया संगतां दा गुरुद्वारा सिख सोसाइटी की प्रबंधक कमेटी वालों बहुत बहुत धन्नवाद। आप सब नूं जी आया आख्या जांदा वा। आप सब नूं आउण वाले नवें साल 2022 की लख लख वधाई होवे। मैं ज़्यादा कुछ ना बोलदा आ, इत्थे ही अपने शब्दां नूं संकोचदा वां। मैं हुण बेनती करांगा कि साडे बहुत ही सत्कारयोग डॉक्टर अमरजीत सिंह जी वो स्टेज ते आउण ते 5-7 मिनट वास्ते टाइम की शॉर्टेज आ ते वो संगतां नाल अपने विचार साझे करन ते संगतां नूं आउण वाले समय की नवें साल की बधाई देण। बुलाओ फतेह। वाहिगुरू जी का खालसा, वाहिगुरू जी की फतेह। जगत जलंदा रख ले अपनी किरपा धार, जित द्वारै उभरै तितै लिहो उबार। वाहिगुरू जी का खालसा, वाहिगुरू जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज का ये सूरजी रुत का ईसवी कैलेंडर का अखीरला दिन 2021 नूं अलविदा ते 2022 का खैर मकदम स्वागत जी आया। पिछले 3-4 घंटे तो लगातारता नाल गुरबाणी कीर्तन विचारां राहीं गुरमत का स्नेह बड़े योग ढंग नाल दिता गया। एक पोलिटिकल एक्टिविस्ट होने के नाते साडा नज़रिया हर घटना नूं देखण दा जिवें बनदा है, जे इस गल का ध्यान रहे कि इस वरे नूं असीं अंग्रेजी विच लिखांगे
2022 AD ਤੇ ਇਸ ਤੋਂ ਪਹਿਲਾਂ ਦੀ ਹਿਸਟਰੀ ਨੂੰ ਲਿਖਿਆ ਜਾਏਗਾ BC। ਇਹ ਦੋਨੋਂ ਸ਼ਬਦ ਦੱਸਦੇ ਨੇ BC ਹੈ ਬਿਫੋਰ ਕ੍ਰਾਈਸਟ, AD ਲੈਟਿਨ ਜ਼ਬਾਨ ਦਾ ਸ਼ਬਦ ਹੈ ਐਨੋ ਡੋਮਿਨੀ, ਜਿਸ ਦਾ ਮਤਲਬ ਹੈ ਇਨ ਦਾ ਈਅਰ ਆਫ ਆਵਰ ਲਾਰਡ। ਜੇ ਇਨਸਾਨੀ ਤਾਰੀਖ 7-8 ਹਜ਼ਾਰ ਸਾਲ ਦੀ ਹੈ ਤੇ ਇਤਿਹਾਸ ਨੂੰ ਇਵੇਂ ਹੀ ਸਮਝਿਆ ਜਾਂਦਾ ਹੈ ਕਿ ਜੀਸਸ ਦੇ ਜਨਮ ਤੋਂ ਪਹਿਲਾਂ ਦਾ ਕੀ ਇਤਿਹਾਸ ਹੈ BC ਬਿਫੋਰ ਕ੍ਰਾਈਸਟ, ਤੇ ਜੀਸਸ ਦੀ ਕ੍ਰੂਸੀਫਿਕਸ਼ਨ ਤੋਂ ਬਾਅਦ ਦਾ ਜਿਹੜਾ ਇਤਿਹਾਸ ਹੈ ਉਹ AD ਹੈ। ਇਹ ਗੱਲ ਆਪਣੇ ਆਪ ਵਿੱਚ ਇੱਕ ਸਬੂਤ ਹੈ ਕਿ ਕਦੇ ਉਸ ਧਰਤੀ ਦੇ ਉੱਤੇ ਜੀਸਸ ਨੂੰ ਦੋ ਹੋਰ ਕ੍ਰਿਮੀਨਲਸ ਦੇ ਨਾਲ ਖੱਬੇ ਸੱਜੇ ਕ੍ਰੂਸੀਫਾਈ ਕੀਤਾ ਗਿਆ ਸੀ, ਇਹ ਦੱਸਣ ਦੇ ਲਈ ਕਿ ਇਹ ਆਮ ਜਿਹਾ ਸਿਨ ਕੀਤਾ ਹੈ। ਇਹਨੇ ਆਪਣੇ ਆਪ ਨੂੰ ਸਨ ਆਫ ਗॉड ਕਿਹਾ, ਇਸ ਲਈ ਪਰਸੀਕਿਊਸ਼ਨ ਹੋਈ। ਰੋਮਨ ਐਮਪਾਇਰ ਸੀ, ਰੋਮਨ ਐਮਪਾਇਰ ਨੇ ਜਿਊਜ਼ ਦੀ ਜਿਹੜੀ ਉਹਨਾਂ ਦੀ ਜੁਡੀਸ਼ਰੀ ਸੀ, ਉਹਨਾਂ ਦੀ ਜੂਰੀ ਸੀ, ਉਸ ਤੋਂ ਹੀ ਫਤਵਾ ਲਿਆ ਕਿ ਇਸਨੇ ਸਿਨ ਕੀਤਾ। ਤੇ ਰੋਮ ਦੇ ਬਾਦਸ਼ਾਹ ਨੇ ਚਰਨਚੀ ਦੇ ਵਿੱਚ ਆਪਣੇ ਹੱਥ ਧੋਂਦਿਆਂ ਕਿਹਾ I am washing my hands of this sin। ਮੇਰਾ ਕੋਈ ਨਹੀਂ ਹੈ, ਇਹ ਯਹੂਦੀਆਂ ਨੇ ਹੀ ਫਤਵਾ ਦਿੱਤੇ। ਪਰ ਲਗਭਗ 60-70 ਸਾਲ ਬਾਅਦ ਜਦੋਂ ਰੋਮਨ ਐਮਪਾਇਰ ਖੁਦ ਕ੍ਰਿਸਚੀਅਨਿਟੀ ਐਮਬ੍ਰੇਸ ਕਰਦਾ ਹੈ, ਈਸਾਈਅਤ ਦੁਨੀਆ ਭਰ 'ਚ ਫੈਲਦੀ ਹੈ। ਯੂਰਪ ਈਸਾਈਅਤ ਚਾਹੁੰਦਾ ਹੈ ਜੌਨ ਪੌਲ ਦੇ ਨਾਲ, ਪੀਟਰ ਦੇ ਨਾਲ, ਤੇ ਦੁਨੀਆ ਭਰ ਦੇ ਵਿੱਚ ਫਿਰ ਯੂਰਪੀਅਨ ਕੰਟਰੀਜ਼ ਕੋਲੋਨਾਈਜ਼ ਕਰਦੀਆਂ ਨੇ, ਬਸਤੀਆਂ ਬਣਾ ਲੈਂਦੀਆਂ ਨੇ, ਤੇ ਫਿਰ ਹਿਊਮਨ ਹਿਸਟਰੀ ਜੀਸਸ ਦੇ ਦੁਆਲੇ ਘੁੰਮਣ ਲੱਗ ਜਾਂਦੀ ਹੈ। ਇਹ ਪੋਲੀਟੀਕਲ ਪਾਵਰ ਦਾ ਕ੍ਰਿਸ਼ਮਾ ਹੁੰਦਾ ਹੈ। ਜਿਨ੍ਹਾਂ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ ਉਹਨਾਂ ਦੇ ਸੰਨ ਚੱਲਦੇ ਨੇ, ਉਹਨਾਂ ਦੇ ਸਿੱਕੇ ਚੱਲਦੇ ਨੇ, ਉਹਨਾਂ ਦੀਆਂ ਮੋਹਰਾਂ ਚੱਲਦੀਆਂ ਨੇ, ਉਹਨਾਂ ਦੇ ਝੰਡੇ ਝੂਲਦੇ ਨੇ। ਇਹ ਸਿੱਖ ਧਰਮ ਦੀ ਖੂਬਸੂਰਤੀ ਹੈ ਕਿ ਅਸੀਂ ਹਰ ਓਕੇਜ਼ਨ ਨੂੰ ਗੁਰਮਤ ਦੀ ਰੌਸ਼ਨੀ ਵਿੱਚ ਸਿੱਖੀ ਸਿਧਾਂਤਾਂ ਦੇ ਮੁਤਾਬਕ ਢਾਲ ਲੈਂਦੇ ਹਾਂ। ਇਹ ਬਹੁਤ ਚੰਗਾ ਐਫਰਟ ਸਾਡੇ ਬਜ਼ੁਰਗਾਂ ਨੇ ਕੀਤਾ ਕਿ 31 ਦਸੰਬਰ ਦੀ ਰਾਤ ਅਸੀਂ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਗੁਰੂ ਦਾ ਜਸ ਕਰੀਏ, ਕਿਉਂਕਿ ਦੇਸ਼ ਤੇ ਕਾਲ, ਟਾਈਮ ਐਂਡ ਸਪੇਸ, ਇਹ ਰੱਬ ਦੇ ਕੋਲ ਨੇ। ਸੂਰਜ ਏਕੋ, ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਇਹ ਸਮੇਂ ਦੀ ਵੰਡ, ਦੇਸ਼ ਕਾਲ ਦੀ ਵੰਡ। ਬੇਸ਼ੱਕ ਇਹੀ ਸੂਰਜ ਜਦੋਂ ਨਿਊਜ਼ੀਲੈਂਡ, ਟੋਕੀਓ, ਆਸਟ੍ਰੇਲੀਆ ਦੇ ਅਸਮਾਨਾਂ ਤੇ ਅਸੀਂ ਦਿਨ ਚੜ੍ਹ ਚੁੱਕਾ ਹੈ, ਸੂਰਜ ਕਦੇ ਗਰੂਬ ਨਹੀਂ ਹੁੰਦਾ, ਡੁੱਬਦਾ ਨਹੀਂ ਹੈ। ਸਿਰਫ ਧਰਤੀ ਘੁੰਮ ਰਹੀ ਹੈ, ਇੱਕ ਹਿੱਸਾ ਜਿੱਥੇ ਸੂਰਜ ਹੈ ਉੱਥੇ ਦਿਨ ਹੈ। ਸਾਡੇ ਜਦੋਂ ਤੱਕ ਪਹੁੰਚਿਆ ਹੁਣ ਬਹੁਤ ਸਾਰੀਆਂ ਥਾਵਾਂ ਤੇ ਵਕਤ ਹੋ ਰਿਹਾ, ਪਰ ਅਸੀਂ ਯਾਦ ਦਹਾਨੀ ਕਰ ਰਹੇ ਹਾਂ 2021 ਨੂੰ। 2021 ਜਿਵੇਂ ਬੋਪਾ ਰਾਏ ਸਾਹਿਬ ਨੇ ਦੱਸਿਆ, 2020 ਤੋਂ ਜਿਹੜੀ ਕੋਵਿਡ-19 ਦੇ ਨਾਲ ਟ੍ਰੈਜਡੀ, ਜਿਸ ਨੂੰ ਦੁਨੀਆ ਦੇ 7.5 ਬਿਲੀਅਨ ਲੋਕਾਂ ਨੇ ਭੋਗਿਆ, ਇੰਨੀ ਤੇਜ਼ੀ ਦੇ ਨਾਲ ਸਪਰੈਡ ਹੋਈ। ਸ਼ਾਇਦ ਅਦਰਵਾਈਜ਼ ਸਾਨੂੰ ਇਹ ਸਨੇਹ ਦੀ ਸਮਝ ਨਹੀਂ ਆਈ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਕੋ, ਕਿ ਅਸੀਂ ਬਿਨਾਂ ਰੇਸ, ਕਲਰ, ਰੰਗ, ਨੈਸ਼ਨੈਲਿਟੀ, ਜੈਂਡਰ ਦੇ ਵਿਤਕਰੇ ਦੇ ਹਰ ਇੱਕ ਨੂੰ ਇਨਸਾਨ ਸਮਝੀਏ। ਪਰ ਕੋਵਿਡ ਇੱਕ ਮੈਸੇਜ ਬਣ ਕੇ ਵੀ ਆਇਆ ਕਿ ਉਹਦੇ 'ਚ ਈਸਟ ਹੋਏ, ਵੈਸਟ ਹੋਏ, ਜਿਸ ਨਿਊਯਾਰਕ ਸ਼ਹਿਰ 'ਚ ਅਸੀਂ ਅੱਜ ਇਸ ਦਿਨ ਨੂੰ ਯਾਦ ਕਰ ਰਹੇ ਹਾਂ। ਇਹਨਾਂ ਪਿਛਲੇ ਲਗਭਗ 2 ਵਰ੍ਹਿਆਂ 'ਚ 1 ਲੱਖ ਤੋਂ ਜ਼ਿਆਦਾ ਮੌਤਾਂ ਇਸ ਸ਼ਹਿਰ 'ਚ ਹੋਈਆਂ। 8 ਲੱਖ ਅਮਰੀਕਾ ਦੇ ਵਿੱਚ ਹੋਇਆ। ਦੁਨੀਆ 'ਚ ਫਿਗਰ ਕਰੋੜਾਂ 'ਚ ਹੈ। ਤੇ ਹੁਣ ਓਮੀਕਰੋਨ ਦੇ ਰੂਪ ਦੇ ਵਿੱਚ ਨਵਾਂ ਵੇਰੀਐਂਟ ਉਨਾ ਹੀ ਚੈਲੰਜ ਬਣ ਕੇ ਸਾਹਮਣੇ ਖਲੋਤੇ। ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰੀਏ। ਵੈਸੇ ਤਾਂ ਸਾਡੀ ਅਰਦਾਸ ਹੈ ਹੀ ਸਾਰੀ ਹਿਊਮੈਨਿਟੇਰੀਅਨਿਜ਼ਮ ਹੈ। ਕੱਲ ਦੇ TV 84 ਦੇ ਸੱਚੋ ਸੱਚ ਪ੍ਰੋਗਰਾਮ 'ਚ ਵੀ ਮੈਂ ਕਿਹਾ ਸੀ, ਔਰ ਅੱਜ ਦਾ ਵੀ ਸਾਰਾ ਪ੍ਰੋਗਰਾਮ 9 ਵਜੇ ਤੋਂ TV 84 ਤੇ ਲਾਈਵ ਜਾ ਰਿਹਾ ਹੈ ਕਿ ਸਾਡੀ ਸਵੇਰ ਦੀ ਸ਼ੁਰੂਆਤ ਇੱਕ ਓੰਕਾਰ ਦੇ ਸਤਨਾਮ ਦੀ ਯਾਦ ਦੇ ਨਾਲ ਹੁੰਦੀ ਹੈ ਕਿ ਸਾਰੀ ਕਾਇਨਾਤ, ਸਾਡੀ ਧਰਤੀ ਇੱਕ ਛੋਟਾ ਜਿਹਾ ਪਲੈਨਟ ਹੈ,
ਇਹੋ ਜਿਹੇ ਕਈ ਪਲੈਨਟ ਗੈਲੈਕਸੀਜ਼ ਬਣਾਉਂਦੇ ਨੇ, ਬਿਲੀਅਨਸ ਆਫ ਗੈਲੈਕਸੀਜ਼, ਫਿਰ ਉਹ ਸਾਰਾ ਸੌਰ ਮੰਡਲ ਬਣਦਾ ਹੈ, ਯੂਨੀਵਰਸ ਬਣਦਾ ਹੈ, ਕਾਇਨਾਤ ਬਣਦਾ ਹੈ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਇਹ ਉਸ ਦੇ ਥ੍ਰੈਡ 'ਚ ਬੱਝੀ ਹੋਈ ਹੈ ਸਾਰੀ ਸਮਗਰੀ, ਸਾਰੀ ਕਾਇਨਾਤ। ਤੇ ਸਾਡਾ ਦਿਨ ਜਦੋਂ ਖਤਮ ਹੁੰਦਾ ਹੈ, ਰਾਤ ਅਸੀਂ ਨੀਂਦ ਲਈ ਜਾਂਦੇ ਹਾਂ, ਤੇ ਫਿਰ ਅਸੀਂ ਇਸ ਯੂਨੀਵਰਸਲਿਜ਼ਮ ਨੂੰ ਸੈਲੀਬ੍ਰੇਟ ਕਰਦੇ ਹਾਂ ਜਦੋਂ ਅਸੀਂ ਇਹ ਪੜ੍ਹਦੇ ਹਾਂ, ਗगन में थाल रव चंद दीपक बने, तारका मंडल जनक मोती, धूप मले आण लो पवन चवरो करे, सगल बन राय फुलंत ज्योति, कैसी आरती होए भवखंडना तेरी आरती, अनहता शब्द वाजंत फेरी। सिक्खी दा कोर यूनिवर्सलिज्म है, और शायद ये सरबत दे भले दी गल, इंसानियत दी गल ही साडी सब तो वड्डी दुश्मन भी है। पिछलियां 5.5 सदियां साउथ एशिया के खिते 4 पावरफुल रिजीम, मुगल एम्पायर, दरा खैबर पार दे धाड़वी, ब्रिटिश कलोनीअल्स ते अज दे हिंदूतवी हाकम, इन्हां चारां दा ही जोर लगा है कि इस सरबत दे भले दी गल करन वाले पंथ नूं नेस्तो नाबूद करना है। पर गुरु दी हमेशा कला वापरी है। भाई साहब बड़े खूबसूरत अंदाज बयान कर रहे कि परख वो चमकौर दी गढ़ी होए, उस सरहंद दी कंध होए, ये हमेशा याद दहानी रहेगी। सत्थर दे उत्ते सुते दशमेश प्रीतम सानू याद दहानी करवाणगे कि इस सच हक इंसाफ के रस्ते ते चलदे हैं। सरसा दा कंढा भी होना है, चमकौर दी गढ़ी भी होनी है, माछीवाड़े दियां सूलां भी होनी है, सरहंद दी कंध भी होनी है। फिर भी असी कहना यारड़े दा सानू सत्थर चंगा। 2021 ने दस्या गुरु नानक दी कौम दा जलवा। एक पासे दिल्ली दी हकूमत जिस बारे पिछले 7 साल तो यह कहा जाता सी किसे अगे नहीं झुकते, जिन्हां लखां किसानां नूं किसी ने मवाली कहा, किसी ने दहशतगर्द कहा, किसी ने कुछ कहा, पर यह सिक्खी दी परख भी सी। दुनिया ने देखा कि 7 साल तो फसिया जिहड़ा धौण दे विच सरिया सी दिल्ली हकूमत दे, वो इस पंथ ने कढ़िया। एक यूनीक विक्ट्री ये याद दहानी भी करवाती है कि वी कैन डू इट। और अज जदों असी अरदास करांगे गुरु चरनां च, अपनियां मन दियां नज़रां सामने 1.5 लाख तो ज़्यादा कौम दे गुरु दे उन्हां सपुत्र सपुत्रियां नूं भी अपनियां यादां च लियाओ, जिन्हां ने अपने शरीरां दे ठीकरे दिल्ली साम्राज दे सिर ते इसलिए भन्ने कि कौम दा आउण वाला कल शान मता होए, मान मता होए। अपनियां यादां च तिहाड़ जेल तो रह के पटियाला, नाभा, भारत भर दियां जेलों के उन्होंने नौजवानों नूं भी लियाओ। अजे 4-5 दिन पहला किवें जगमीत सिंह नां दा नौजवान, उसकी लगभग 50 साल की माता, उसका दोस्त, उही जगमीत सिंह जिहड़ा हरियाणे दे विच वाटर कैनन दे सामने छाती तान के खलो गया सी, किवें इस गल दे लई कि वो कौमी आज़ादी की गल करदा है, वो खालिस्तान की गल करदा है, वो रेफरेंडम 2020 का लिटरेचर वंडदा है, उस दे उत्ते किहड़ियां धारावां ला के 6 दिन के पुलिस रिमांड ते भेजिया होया। ये भी साडा फर्ज है, असी अपने परिवारां लई मंगदे हैं, बारक आंगी हो सब कुछ मंगा, अपने गुरु तो ही असी मंगना है। पर इस गल का ध्यान रहे, जदों तक पंथ गुलाम है, पंथ आज़ाद नहीं हुंदा, उत्थे भारत के नक्शे विच साडा कोई भी मसला हल नहीं होना। इस दिन जिथे असी 2021 नूं अलविदा कह रहे हैं, साडा रिजॉल्व 2022 दे विच ये होना चाहिए कि जिथे असी अपने परिवारां दी तरक्की बेहतरी लई काम करते हैं, उत्थे जिहड़े कौमी आज़ादी दे लई, कौमी कर खालिस्तान दरियाए जमुना तो वाघा तक बनाउण दे लई जिहड़े इस रस्ते ते तुरे हुए ने, उन्हां दा भी असी समर्थन करिए, खुद भी तुरीए और अपना बनदा योगदान कौमी कर खालिस्तान की तामीर विच पाईए। आप समूह सिख संगतां नूं बहुत बहुत मुबारकबाद। वाहिगुरू जी का खालसा, वाहिगुरू जी की फतेह। ये सन डॉक्टर अमरजीत सिंह जी, जिन्हां ने आप सिख संगतां दे नाल विचारां दी सांझ पाई। इन्हां दा बहुत बहुत धन्नवाद। हुण आप जी नूं पंथ प्रसिद्ध गुरु के कीर्तनीए
ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ, ਉਹਨਾਂ ਪਾਸੋਂ ਗੁਰੂ ਕਾ ਕੀਰਤਨ ਬਾਣੀ ਸਰਵਣ ਕਰਕੇ ਭਾਈ ਆਪਦੇ ਜੀਵਨ ਨੂੰ ਸਫਲਾ ਕਰੋ ਜੀ। ਆਈਆਂ ਹੋਈਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ। ਬਾਕੀ ਆਪ ਸਿੱਖ ਸੰਗਤ ਨੂੰ ਬੇਨਤੀ ਹੈ 12 ਵਜੇ ਦੇ ਕਰੀਬ ਸਤਿਗੁਰਾਂ ਜੀ ਤੋਂ ਫੁੱਲਾਂ ਦੀ ਵਰਖਾ ਕੀਤੀ ਜਾਣੀ ਹੈ। ਆਪ ਸਮੁੱਚੀ ਸਿੱਖ ਸੰਗਤ ਨੇ ਅਰਦਾਸ ਦੇ ਵਿੱਚ ਸ਼ਾਮਲ ਹੋਣਾ। ਆਪ ਸਮੁੱਚੀ ਸਿੱਖ ਸੰਗਤ ਨੂੰ 2022 ਦੇ ਨਵੇਂ ਸਾਲ ਦੇ ਸੰਬੰਧ ਵਿੱਚ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हम अवगुण परे एक गुण नाही, अमृत छाड़ बिख बिख खाही। माया मोह भरम पै भूले, सुतदारा स्यों प्रीत लगाई। एक उत्तम पंथ सुनियो गुर संगत, तेह मिलंत जम त्रास मिटाई। एक अरदास पाठ कीरत की, गुरु रामदास राखो सरणाई। एक अरदास पाठ कीरत की, गुरु रामदास राखो सरणाई। परम सन्मानयोग गुरु प्यारे साध संगत जी, आप वਡਭਾਗੇ हो जो धन धन साहिब श्री गुरु ग्रंथ साहिब महाराज जी के चरणों में बैठ के अपनी जिंदगी दियां घड़ियां नूं सफला कर रहे हो। ये जो 2021 साल बीत रहा है, इसका शुकराना आने वाला 2022 उसनूं वैलकम करने वास्ते आपां सारे ही सतगुरु के चरणों में जुड़े हाँ। क्योंकि जिहड़ा ये साल बीतया है, गुजरिया है, जां उस तो पिछला साल भी तकरीबन करोना की मार नाल सब नूं पता ही है, बहुत ज़्यादा नुकसान होया। साडे भैन भरा, साडे वीर जिहड़े साडे तो विछड़ गए, इस बीमारी की लपेट आ गए। फिर इंडिया विखे भी साडे ही वीर भैन बजुर्ग भरा सारे ही जिन्हां ने तकरीबन किसानी मोर्चा लाया। मौके की सरकार ने बहुत ही तशद्दद भी किया भी किसी तरीके नाल ये उठ जान, पर गुरु दे प्यारे वो डटे रहे। आखिर मोर्चा फतेह किया।
ਤਕਰੀਬਨ 700 ਤੋਂ ਵੱਧ ਜਿਹੜੇ ਸਾਡੇ ਹੀ ਵੀਰ ਬਜ਼ੁਰਗ ਭਰਾ ਸਾਰੇ ਹੀ ਸ਼ਹੀਦ ਹੋ ਗਏ। ਗੁਰੂ ਦੇ ਚਰਨਾਂ ਵਿੱਚ ਆਪਾਂ ਅਰਦਾਸ ਕਰਨੀ, ਮਹਾਰਾਜ ਕਿਰਪਾ ਕਰੋ, ਜਿਹੜਾ ਪਿਛਲਾ ਸਮਾਂ ਬੀਤ ਗਿਆ ਹੈ, ਆਉਣ ਵਾਲਾ ਸਮਾਂ ਜਿਹੜਾ ਹੈ ਸਤਿਗੁਰੂ ਜੀ ਆਪਣੇ ਚਰਨਾਂ ਨਾਲ ਜੋੜ ਲਓ। ਜਿਹੜਾ ਵੀ ਸਮਾਂ ਲੰਘੇ ਸਤਿਗੁਰੂ ਦੇ ਚਰਨਾਂ ਨਾਲ ਲੰਘੇ। ਗੁਰੂ ਦੇ ਚਰਨਾਂ ਨਾਲ ਜਦੋਂ ਅਸੀਂ ਜੁੜ ਜਾਵਾਂਗੇ ਫਿਰ ਸਾਨੂੰ ਜਿਹੜਾ ਦੁੱਖ ਹੈ ਦੁੱਖ ਨਹੀਂ ਵਿਆਪੇਗਾ, ਜ਼ਿਆਦਾ ਜਿਹੜਾ ਸੁੱਖ ਆਵੇ ਉਹ 'ਚ ਖੁਸ਼ੀ ਵੀ ਜ਼ਿਆਦਾ ਨਹੀਂ ਹੋਵੇਗੀ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਦਾ ਫਰਮਾਨ ਹੈ, ਦੁੱਖ ਸੁੱਖ ਦੋਨੋਂ ਸਮ ਕਰ ਜਾਣਾ ਹੈ। ਬਸ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਹੈ, ਸਤਿਗੁਰੂ ਜੀ ਜੈਸਾ ਬਾਲਕ ਭਾਏ ਸੁਪਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗਲ ਲਾਵੇ, ਪਿਛਲੇ ਔਕੜ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਆਓ ਸ਼ਬਦ ਸਰਵਣ ਕਰੀਏ। ਤੁਮ ਕਰੋ ਦਇਆ ਮੇਰੇ ਸਾਮੀ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਇਹ ਸ਼ਬਦ ਆਪਾਂ ਸਾਰੇ ਹੀ ਰਲ ਕੇ ਗਾਇਨ ਕਰੀਏ, ਗੁਰੂ ਚਰਨਾਂ ਨਾਲ ਹਾਜ਼ਰੀ ਪਰਵਾਈਏ ਸਾਰੇ ਰਲ ਕੇ ਜੀ। ਤੁਮ ਕਰੋ ਦਇਆ ਮੇਰੇ ਸਾਈ, ਤੁਮ ਕਰੋ ਦਇਆ ਮੇਰੇ ਸਾਈ, ਤੁਮ ਕਰੋ ਦਇਆ ਮੇਰੇ ਸਾਈ, ਤੁਮ ਕਰੋ ਦਇਆ ਮੇਰੇ ਸਾਈ। ਐਸੀ ਮਤ ਦੀਜੈ ਮੇਰੇ ਠਾਕੁਰ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਤੁਮ ਕਰੋ ਦਇਆ ਮੇਰੇ ਸਾਈ, ਜਪੋ ਤੁਮ ਕਰੋ ਦਇਆ ਮੇਰੇ ਸਾਈ, ਤੁਮ ਕਰੋ ਦਇਆ ਮੇਰੇ ਸਾਈ, ਤੁਮ ਕਰੋ ਦਇਆ ਮੇਰੇ ਸਾਈ। ਐਸੀ ਮਤ ਦੀਜੈ ਮੇਰੇ ਠਾਕੁਰ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਤੁਮ ਕਰੋ ਦਇਆ ਮੇਰੇ ਸਾਈ, ਤੁਮ ਕਰੋ ਦਇਆ ਮੇਰੇ ਸਾਈ, ਤੁਮ ਕਰੋ ਦਇਆ ਮੇਰੇ ਸਾਈ, ਤੁਮ ਕਰੋ ਦਇਆ ਮੇਰੇ ਸਾਈ। ਪਾਣੀ ਪੱਖਾ ਪਿਸੋਂ ਸੰਤ ਆਗੇ, ਪਾਣੀ ਪੱਖਾ ਪਿਸੋਂ ਸੰਤ ਆਗੇ, ਗੁਣ ਗੋਬਿੰਦ ਜਸ ਗਾਈ। ਸਾਸ ਸਾਸ ਮਨ
ऐसी मत कीजे मेरे ठाकुर, सदा सदा तुझ ध्याई। तुम करो दया मेरे साईं, तुम करो दया मेरे साईं, तुम करो दया मेरे साईं, तुम करो दया मेरे साईं। तुमरी कृपा ते मोह मान छूटे, तुमरी कृपा ते मोह मान छूटे, बिरस जाए भरमाई। आनंद रूप रवयो सब मध्य, आनंद रूप रवयो सब मध्य, जत कत पेखो जाई, जत कत पेखो जाई। तुम करो दया मेरे साईं, तुम करो दया मेरे साईं, तुम करो दया मेरे साईं, तुम करो दया मेरे साईं। तुम दयाल कृपाल कृपानिध, तुम दयाल कृपाल कृपानिध, पतित पावन गोसाई। कोट सुख आनंद राज पाए, कोट सुख आनंद राज पाए, मुक्ते निमक बुलाई, मुक्ते निमक बुलाई। तुम करो दया मेरे साईं, तुम करो दया मेरे साईं, तुम करो दया मेरे साईं, तुम करो दया मेरे साईं। जाप ताप भगत सापूरी, जाप ताप भगत सापूरी, जो प्रभु कह मन पाई। नाम जपत तृष्णा सब बुझिए,
ਮਤ ਦੀਜੈ ਮੇਰੇ ਠਾਕੁਰ। ਸਦਾ ਸਦਾ ਤੁਧ ਧਿਆਈ, ਸਦਾ ਸਦਾ ਤੁਧ ਧਿਆਈ। ਤੁਮ ਕਰੋ ਦਇਆ ਮੇਰੇ ਸਾਈ, 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 ਤੁਮ ਕਰੋ ਦਇਆ ਮੇਰੇ ਸਾਈ। मेरा नाल है, मेरा नाल है, सो सतगुर प्यारा मेरे नाल है, सो सतगुर प्यारा मेरे नाल है। मेरा नाल है, मेरे नाल है, नाल है, मेरे नाल है, सो सतगुर प्यारा मेरे नाल है, सो सतगुर प्यारा मेरे नाल है। जिते किते मैनू लए छड़ाई, जिते किते मैनू लए छड़ाई, मैनू लए छड़ाई। मेरा नाल है, मेरा नाल है, नाल है, मेरा नाल है, सो सतगुर प्यारा मेरा नाल है, सो सतगुर प्यारा मेरा नाल है। तिस गुर को हों वारिया, जिन हर की हर कथा सुनाई। तिस गुर को हों वारिया, जिन हर की हर कथा सुनाई, हर की हर कथा सुनाई। मेरा नाल, मेरा नाल है, नाल है, मेरा नाल है, सो सतगुर प्यारा मेरा नाल है, सो सतगुर प्यारा मेरा नाल है। मेरा नाल है, मेरा नाल है,
तिस गुर को सद बलहारण जिन हर सेवा बनत बनाई। तिस गुर को सद बलहारण जिन हर सेवा बनत बनाई। नाल है मेरे नाल है तो हाल है मेरे नाल है सो सतगुर प्यारा मेरे नाल है सो सतगुर प्यारा मेरे नाल है 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 सो सतगुर प्यारा मेरे नाल है सो सतगुर प्यारा मेरे नाल है। तिस गुर को साबास है जिन हार सोची पाई। तिस गुर को साबास है जिन हर सोची पाई। नानक गुर विटों वारिया जिन हार नाम दिया। नानक गुर विटों वारिया जिन हर नाम दिया। मेरे मन की आस पुराई मेरे मन की आस पुराई। मेरे नाल है मेरे नाल है नाल है मेरे नाल है सो सतगुर प्यारा मेरे नाल है सो सतगुर प्यारा मेरे नाल है। जित तक मैनू लए चढ़ाई कित मैनू ले छड़ाई जित तक मैनू लए चढ़ाई। जित कित मैनू ले छड़ाई मैनू लए चढ़ाई। मेरा नाल है मेरा नाल है नाल है मेरा नाल है सो सतगुर प्यारा मेरा नाल है सो सतगुर प्यारा मेरा नाल है। वाहिगुरु 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 जपो वाहिगुरु 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 मेरे नाल है मेरे नाल है नाल
नाल है, सो सतगुर प्यारा मेरे नाल है। वाहिगुरु जी का खालसा वाहिगुरु जी की फतेह। गुरु प्यारी साध संगत, ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਰਹਿਮਤ ਬਖਸ਼ਿਸ਼ ਹੋਈ ਹੈ। ਬੇਅੰਤ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਗੁਰੂ ਕੀ ਪਾਵਨ ਹਜ਼ੂਰੀ ਵਿੱਚ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੋਦ ਵਿੱਚ ਆਪ ਸਾਰੀਆਂ ਸੰਗਤਾਂ ਜੁੜ ਕੇ ਬੈਠੇ ਹੋ। ਜਿਵੇਂ ਪਿਛਲਾ ਸਾਰਾ ਹਫਤਾ ਤਕਰੀਬਨ ਅਸੀਂ ਬੇਨਤੀ ਕਰਦੇ ਆ ਰਹੇ ਹਾਂ ਕਿ ਨਵੇਂ ਸਾਲ ਦੀ ਆਮਦ ਤੇ 12 ਵਜੇ ਜਦੋਂ ਨਵਾਂ ਸਾਲ ਸ਼ੁਰੂ ਹੋਣਾ ਹੈ, 1 ਜਨਵਰੀ ਸ਼ੁਰੂ ਹੋਣੀ ਹੈ, ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਪਰ ਆਰਤੀ ਸ਼ਬਦਾਂ ਦਾ ਕੀਰਤਨ ਕਰਦਿਆਂ ਹੋਇਆਂ ਫੁੱਲਾਂ ਦੀ ਵਰਖਾ ਦੁਆਰਾ ਨਵੇਂ ਸਾਲ ਨੂੰ ਜੀ ਆਇਆਂ ਆਖਿਆ ਜਾਏਗਾ ਔਰ 2021 ਜੋ ਸਾਲ ਬੀਤਿਆ ਹੈ ਉਸ ਨੂੰ ਅਲਵਿਦਾ ਆਖਿਆ ਜਾਏਗਾ। तो साध संगत वो समा आन पहुंचा है, तकरीबन 9 मिनट बाकी रह गए हैं। मैं सिर्फ 1 मिनट आप जी का इस करके लिया है। आरती शब्दों का कीर्तन जो गुरबाणी कीर्तन राही आप संगतां नूं गुरु चरनां नाल जोड़ रहे हैं। भाई साहब भाई मलकीत सिंह जी लुधियाने वाले भाई साहब के जथे का धन्नवादी हाँ। आरती शब्दों का कीर्तन भाई साहब जी का जथा गायन करन लगे हैं। तो साध संगत ठीक 12 बजे सतगुरु पातशाह की पावन हजूरी विखे जिथे फुलों की वर्खा साहिबां उपर करनी है, उत्थे साध संगत आरती शब्दों की समाप्ति ते जकारियां की गूंज विच जिहड़ा नवां साल है 2022 उसनूं जी आया आख्या जाना है। तो सारियां संगतां नूं जिथे जिथे दास की आवाज़ जा रही है, गुरु के लंगरां विच होर थां पर थां जिथे जिथे भी संगतां सेवावां निभा रही हैं, सारियां संगतां नूं सनेमर बेनती है साध संगत कि वो दरबार हाल दे विच पहुंचण की कृपालता करन और सेवादार सिंह जो हैं भैणा और सिंह वो सारे फुलों की सेवा भी नाल करनी है वरताउण दी। तो सहज दे नाल टका दे नाल रौला ना पवे ते सारिਆਂ ने श्री गुरु ग्रंथ साहब पातशाह उपर फुलों की वर्खा करनी है। जिथे जिथे दास की आवाज़ जा रही है, प्यार सहित निमरता सहित बेनती है कि दरबार हाल दे विच सारियां संगतां पहुंचण की कृपालता करन। श्री गुरु ग्रंथ साहब सच्चे पातशाह दीआं खुशियां रहमतां नाल सारे जकारियां की गूंज विच आपां झोलियां भरांगे। सरबत दे भले वास्ते अरदास बेनती होएगी। आओ भाई साहब जी आरती शब्दां दा कीर्तन शुरू करन लगे हैं। जिन्हां जिन्हां गुरु प्यारियां ने कड़ाह प्रसाद की देग छकी है, भाव के हाथ जूठे हुए हैं, उन्होंने बेनती है कि वह हाथ जोड़े हैं धो आउण ताकि गुरु ग्रंथ साहब महाराज का अदब सत्कार जोड़ा है वो कायम रह सके। तो सारियां संगतां नूं बेनती है, आओ फुलों दी सेवावां हो रही हैं। सारियां ने फुल बुक्कां विच लैके साहिब सच्चे पातशाह उपर फुलों की वर्खा करनी। आरती शब्दों का कीर्तन सरवण करते हैं जी। वाहिगुरू जी का खालसा वाहिगुरू जी की फतेह। ਧਨਾਸਰੀ ਮਹੱਲਾ ਪਹਿਲਾ। ਆਰਤੀ ਏਕ ਓੰਕਾਰ ਸਤਿਗੁਰ ਪ੍ਰਸਾਦ। ਗਗਨ ਮੈਂ ਤਾਲ ਰਵ ਚੰਦ ਦੀਪਕ ਬਨ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਾਵਨ ਚਵਰੋ ਕਰੇ ਸਗਲ ਬਨ ਰਾਏ ਬੁਲੰਦ ਜੋਤੀ ਕੈਸੀ ਆਰਤੀ ਹੋਏ ਪਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਸਹਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਸ ਮੂਰਤ ਨੰਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਜਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਇ ਜਾਣਨ ਸਭ ਮੈਂ ਜਾਣਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਆਨੰਦਨੋ ਮੋਹਿ ਆਰੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਮ ਵਾਸਾ
ਦੂਜੇ ਕੋ ਚਾਰੇ। ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਪਇਓ ਉਜਿਆਰ ਪਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਭਾਰੇ ਅਠਾਰ ਸਗਲ ਝੂਠਾਰੇ। ਤੇਰੋ ਕੀਆ ਤੁਝ ਕਿਆ ਯਾਰ ਕੋ ਨਾਮ ਤੇਰਾ ਤੂੰ ਹੀ ਚਵਰ ਡੁਲਾਰੇ। 10 8 8 60 ਚਾਰੇ ਖਾਣੀ ਇਹ ਹੈ ਵਰਤਣ ਹੈ ਸਗਲ ਸੰਸਾਰੇ। ਕਹਿ ਰਵਿਦਾਸ ਨਾਮ ਤੇਰੋ ਹਾਰ ਸਤ ਨਾਮ ਹੈ ਹਰ ਭੋਗ ਤੁਹਾਰੇ। ਧੂਪ ਦੀਪ ਕਿਰਤ ਸਾਜ ਆਰਤੀ ਵਾਰਨ ਜਾਉ ਕਮਲਾ ਪਾਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਉਤਮ ਦਿਆ ਨਿਰਮਲ ਬਾਤੀ ਤੂੰ ਹੀ ਨਰੰਜਨ ਕਮਲਾ ਪਾਤੀ ਰਾਮ ਭਗਤ ਰਾਮਾਨੰਦ ਜਾਣੈ ਪੂਰਨ ਪਰਮਾਨੰਦ ਬਖਾਣੇ। ਮਦਨ ਮੂਰਤ ਪੈ ਤਾਰ ਗੋਬਿੰਦ ਸੈਣ ਪਣੇ ਭਜ ਪਰਮਾਨੰਦ ਸੁਣ ਸੰਧਿਆ ਤੇਰੀ ਦੇਵ ਦੇਵਾ ਕਾ ਪਦ ਪਦ ਆਦ ਸਮਾਈ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੇ ਸਰਣਾਈ ਲਿਓ ਆਰਤੀ ਪੁਰਖ ਨਿਰੰਜਨ ਸਤਿਗੁਰ ਪੂਜੋ ਪਾਈ ਠਾਡਾ ਵਰਮਾ ਨਿਗਮ ਵਿਚਾਰੈ ਅਲਗ ਨਾ ਲਗਿਆ ਜਾਈ ਤਤ ਤੇ ਨਾਮ ਕੀਆ ਬਾਤੀ ਦੀਪਕ ਦੇ ਉਜਿਆਰਾ ਜੋਤ ਲਾਏ ਜਗਦੀਸ਼ ਜਗਾਇਆ ਬੂਝੇ ਬੂਝਣ ਹਾਰਾ ਪੰਚੇ ਸ਼ਬਦ ਅਨਾਹਤ ਬਾਜੇ ਸੰਗੇ ਸਾਰੰਗ ਬਾਣੀ ਕਬੀਰ ਦਾਸ ਤੇਰੀ ਆਰਤ ਕੀਰੀ ਨਿਰੰਕਾਰ ਨਿਰਬਾਣੀ ਗੋਪਾਲ ਤੇਰਾ ਆਰਤਾਤ ਆਰ ਤੇਰਾ ਆਰਤਾ ਜੋ ਜਨ ਤੁਰੇ ਭਗਤ ਕਰਨ ਤੇ ਤਿਨ ਕੇ ਕਾਰ ਸਵਾਰਤਾ ਦਾਲ ਸੀਤਾ ਮੰਗੋ ਗਿਓ ਹਮਰਾ ਖੁਸ਼ੀ ਕਰੇ ਨਿਤ ਜੀਓ ਅਨੀਆ ਸਾਧਨ ਨਿਕਾਇਆ ਨਾਜ ਮੰਗੋ ਤਾਸੀ ਕਾ ਗੋ ਪੈਸ ਮੰਗੋ ਲਾਵੇਰੀ ਇਕ ਤਾਜਨ ਤੁਰੀ ਚੰਗੇਰੀ ਹਰ ਕੀ ਚੰਗੀ ਜਨ ਤੰਨਾ ਲੈਵੇ ਮੰਗੀ ਗੋਪਾਲ ਤੇਰਾ ਆਰਤਾ ਗੋਪਾਲ ਤੇਰਾ ਆਰਤਾ ਸੁਰਟ ਭੁਕੇ ਭਗਤ ਕੀ ਜੈ ਜੈ ਮਾਲਾ ਆਪਣੀ ਲੀਜੈ ਹਉ ਮੰਗੋ ਸੰਤਰੇ ਨਾਮ ਮੈਂ ਨਾਹੀ ਕਿਸੀ ਕਾ ਦੇਨਾ। माधो कैसी बने तुम संगे आप न देव तले वो मंगे तो सिर मांगो चूना पाओ कियो संग लूना आसिर मांगो दाले मोको दोनों भक्त जिवाले। खाट मंगो जो पाई सिरहाना अवरत लाई ऊपर को मांगो खींदा तेरी भक्त करे जन तींदा मैं नाही कीता लबो एक नाव तेरा मैं बब्बो ਕਹਿ ਕਬੀਰ ਮਨ ਮਾਨਿਆ ਤੋ ਹਰ ਜਾਣਿਆ ਮਾਧੋ ਕੈਸੀ ਬਨੇ ਤੁਮ ਸੰਗੇ ਸੰਗੇ ਆਪਨ ਦੇਵ ਤਾਲੇ ਹੋ ਮੰਗੇ ਮੰਗੇ ਸਵਈਆ ਯਾਤੇ ਪਰਸਨ ਪਏ ਹੈ ਮਹਾਮੁਨ ਦੇਵਨ ਕੇ ਤਪ ਮੈਂ ਸੁਖ ਪਾਵੈ ਜਗ ਕਰ ਇਕ ਭੇਦ ਤਾਪ
ਧਿਆਨ ਲਾਵੇ ਝਾਲਰ ਤਾਲ ਮ੍ਰਿਦੰਗ ਉਪੰਗਰ ਬਾਬਰੀ ਸੁਰ ਸਾਜ ਲਾਵੇ ਝਾਲਰ ਤਾਲ ਮ੍ਰਿਦੰਗ ਉਪੰਗਰ ਬਾਬਲੀਏ ਸਾਜ ਮਿਲਾਵੇ ਸਿੰਦਰ ਗੰਧਰਵ ਗਾਨ ਕਰੈ ਗਾਨ ਜਸ ਅਪਸਰ ਨਿਰਤ ਦਿਖਾਵੇ ਸਿੰਦਰ ਗੰਧਰਵ ਗਾਨ ਕਰੈ ਗਾਨ ਅਪਸਰ ਨਿਰਤ ਦਿਖਾਵੇ ਸੰਕਨ ਕੀ ਧੁਨ ਕੰਟਨ ਕੀ ਕਾਰ ਫੂਲਨ ਕੀ ਬਰਖਾ ਬਰਖਾਵੇ ਫੂਲਨ ਕੀ ਬਰਖਾ ਬਰਖਾਵੇ ਫੂਲਨ ਕੀ ਬਰਖਾ ਬਰਖਾਵੇ ਆਰਤੀ ਕੋਟ ਕਰੈ ਸੁਰ ਸੁੰਦਰ ਏਕ ਪਰੰਦਰ ਕੈ ਬਲ ਜਾਵੇ ਦਾਨ ਦਰਸ਼ਨ ਦੇਖੈ ਪ੍ਰਦਰਸ਼ਨ ਪਾਰ ਮੈਂ ਗੁੰਕਮ ਅਛਤ ਲਾਵੇ ਹੋਤ ਕੁਲਾਲ ਦੇਵਪੁਰੀ ਮੇਲ ਦੇਵਨ ਕੈ ਕੁਲ ਮੰਗਲ ਗਾਵੇ ਹੇ ਰਾਮ ਹੇ ਸੱਚ ਹੇ ਕਰੁਣਾ ਨਿਤ ਮੇਰੀ ਅਬੈ ਬੇਨਤੀ ਸੁਨ ਲੀਜੈ और न मांगत हो तुम ते काज चाहत हो चित मैं सोई कीजै छतरण सुअत हिरण भीतर जूझ मारो तोय ਸਾਚ ਪਤੀਜੈ संत सहाय सदा मग माय कृपा कर ਸ਼ਾਮ ਇਹ ਬਾਰ ਦੀਜੈ माहे कहे जब ते तुमरे तब ते कहु आख तरे नहीं आन्यो राम ਰਹੀਮ ਪੁਰਾਨ ਕੁਰਾਨ ਅਨੇਕ ਕੈ ਮਤ ਇੱਕ ਨ ਮਾਨਿਓ सिमरत शास्त्र वेद सब बहु भेद कहे हम एक न जानियो श्री अस पान कृपा तुमरी कार मैं न कहो सब तोरे बखान्यो दोहरा सगल द्वार को चाट के गयो तुहारो द्वार पाए गए की लाज अस गोविंद दास तुहार ऐसे तन प्रताप ते देवन बड़ो प्रताप तीन लोक जय जय करे ररे ना सजाप चतर चक्रवर्ती चतर चक्र भुगते स्वयं स्वंग सर्वदा सर्व जुगते तो कालं प्रणासी दयालं स्वरूपे सदा अंग संगे अपंगम विभूते तो कालं प्रणासी दयालं स्वरूपे सदा अंग संगे अपंगम विभूते ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੇ ਬਾਏ, ਸਤਿਗੁਰੂ ਮੈਂ ਪਾਇਆ। ਪਾਇਆ ਸਹਿਜ ਸਿੱਧੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਜੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਨਾਲ ਰਵੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਨਾਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਸਾਰੇ। ਕਹਿ
ਆਏ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਵਾਜੇ ਪੰਜ ਸਬਦ ਘਰ ਸੁਭਾਗੇ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ ਪੰਜ ਦੂਤ ਦਵਸ ਕੀਤੇ ਕਾਲ ਗੰਢ ਕੁਮਾਰਿਆ ਤੁਰ ਕਰ ਪਾਇਆ ਤੁਜਨ ਕੋ ਤੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਸ ਕੋਆ ਕਰ ਅਨਾਦ ਵਾਜੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਲਵ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪੁਨੀਤ ਕਰਦੇ ਭਵਿਸਾ ਗੋਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੁਰ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਦੂਰ ਗਰਮੀ ਆਪੋ ਆਪਣੀ ਕੇ ਦੇਣ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਰੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ठाकुर तुम